ਇੰਡੀਆ ਦੇ ਵਿੱਚ ਸਾਨੂੰ ਜਿਸ ਤਰੀਕੇ ਨਾਲ ਖਾਲਿਸਤਾਨੀ ਕਹਿ ਕੇ ਜਾਂ ਦੁਨੀਆ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਕਤਲ ਕਰਾਏ ਜਾ ਰਹੇ ਨੇ, ਕਦੇ ਭਾਈ ਪੰਜਵੜ ਦਾ, ਕਦੇ ਹਰਮੀਤ ਸਿੰਘ PhD ਦਾ, ਕਦੇ ਜਥੇਦਾਰ ਨਿੱਜਰ ਦਾ, ਕਦੇ ਖੰਡੇ ਦਾ, ਇੱਥੋਂ ਤੱਕ ਕਿ ਭਾਈ ਆਪਣੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਜਿਹੜੀ ਪਲਾਨ ਆ ਉਹ ਬੇਨਕਾਬ ਹੋ ਗਈ। ਸੋ ਇੱਕ ਪਾਸੇ ਤਾਂ ਇੰਡੀਆ ਸਾਨੂੰ ਇਸ ਤਰੀਕੇ ਨਾਲ ਖਾਲਿਸਤਾਨੀ ਮੰਨ ਕੇ ਰੈਕੋਗਨਾਈਜੇਸ਼ਨ ਹੀ ਦੇ ਰਿਹਾ ਕਿ ਇਹ ਆਪਣੀ ਕੌਮ ਲਈ, ਆਪਣੇ ਵੱਖਰੇ ਰਾਜ ਲਈ ਲੜ ਰਹੇ ਨੇ। ਖਾਲਿਸਤਾਨ ਦਾ ਝੰਡਾ ਬਣਵਾ ਕੇ ਉਹਨੂੰ ਪਾੜਿਆ, ਇਹ ਚੰਗੀ ਗੱਲ ਹੀ ਆ। ਫਿਰ ਉਹ ਸਾਨੂੰ ਮੰਨਦੇ ਤਾਂ ਹੈਗੇ ਆ ਨਾ ਵੀ ਖਾਲਿਸਤਾਨੀ ਕੋਈ ਕੌਮ ਨੇ ਜਾਂ ਖਾਲਿਸਤਾਨ ਕੋਈ ਇਸ਼ੂ ਹੈ। ਜਿਹੜੀਆਂ ਕੌਮਾਂ ਆਜ਼ਾਦ ਨੇ, ਨੁਕਸ ਜਾਂ ਘਾਟਾਂ ਜਾਂ ਜਿਹੜੇ ਉਹਨਾਂ ਦੇ ਧਰਮ ਦੀ ਮਰਿਆਦਾ ਉਹਦੇ ਵਿੱਚ ਉਹ ਵੀ ਪੂਰੇ ਪ੍ਰਪੱਕ ਨਹੀਂ ਹੁੰਦੇ, ਨੁਕਸ ਹੁੰਦੇ ਆ ਬੰਦਿਆਂ। ਤੇ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨੇ ਉਹਨਾਂ ਨੂੰ ਨੁਕਸਾਂ ਨਾਲ ਭਰੀ ਰੱਖਣ ਲਈ ਤਾਂ ਹਾਕਮ ਕੌਮ ਪੂਰਾ ਜ਼ੋਰ ਲਾ ਕੇ ਰੱਖਦੀ। ਜਦੋਂ ਖਾਲਿਸਤਾਨ ਬਣੇ ਤਾਂ ਸਾਡੇ ਕੋਲੇ ਹਰ ਤਰ੍ਹਾਂ ਦੀ ਗੱਲ ਨੂੰ ਸਾਂਭਣ ਲਈ ਡਿਪਲੋਮੈਟ ਵੀ ਹੋਣ, ਅਰਥ ਸ਼ਾਸਤਰੀ ਵੀ ਹੋਣ, ਫੌਜੀ ਮਾਹਿਰ ਵੀ ਹੋਣ, ਤੇ ਦੁਨੀਆ ਦੇ ਲਈ ਇੱਕ ਮਿਸਾਲ ਜਿਹੜੀ ਆ ਉਹ ਕਾਇਮ ਹੋਵੇ। ਕਿਉਂਕਿ ਇੰਡੀਅਨ ਸਿਸਟਮ ਨੇ ਤਾਂ ਸਿੱਖ ਸਮਾਜ ਨੂੰ ਜਾਂ ਪੰਜਾਬ ਨੂੰ ਮਾੜੇ ਤੋਂ ਮਾੜਾ ਬਣਾਉਣਾ ਕਿ ਜੇ ਕਿਤੇ ਖਾਲਿਸਤਾਨ ਬਣ ਵੀ ਜਾਵੇ ਤਾਂ ਘੱਟੋ ਘੱਟ 50-60 ਸਾਲ ਤਾਂ ਇਹ ਉਹਨਾਂ ਸਮੱਸਿਆਵਾਂ 'ਚ ਹੀ ਉਲਝੇ ਰਹਿਣ। ਤੋ ਇਸ ਮਾਹੌਲ ਨੂੰ ਦੇਖ ਕੇ ਜਾਂ ਇਸ ਗੰਦ ਪਿੱਲ ਨੂੰ ਜਿਹੜਾ ਇੰਡੀਆ ਵੱਲੋਂ ਪੰਜਾਬ ਦੇ ਵਿੱਚ ਸਿੱਖ ਹੋਮਲੈਂਡ 'ਚ ਜਿੱਥੇ ਖਾਲਿਸਤਾਨ ਬਣਨਾ ਹੈ ਉੱਥੇ ਜਿਹੜਾ ਪਾਇਆ ਜਾ ਰਿਹਾ, ਉਹਨੂੰ ਦੇਖ ਕੇ ਜਿਹੜੀਆਂ ਕੇਸਾਧਾਰੀ ਹਿੰਦੂ ਤੇ ਭੇਡਾਂ ਨੇ ਹਿੰਦੁਸਤਾਨੀ, ਉਹ ਬਹੁਤ ਕਲਪਦੀਆਂ ਨੇ। ਅੱਗੇ ਜੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਪੰਜਾਬ 'ਚ ਐਂ ਦੇਖ ਲਓ, ਤੁਸੀਂ ਇੱਕ ਪਿੰਡ ਹੀ ਚਲਾ ਕੇ ਦੇਖ ਲਓ, ਤੁਹਾਨੂੰ ਅਕਲ ਨਹੀਂ, ਤੁਸੀਂ ਗੁਰਦੁਆਰਿਆਂ 'ਚ ਲੜਦੇ ਹੋ। ਭਾਈ ਜੇ ਇੰਨਾ ਹੀ ਮਾੜਾ ਲੱਗਦਾ ਖਾਲਿਸਤਾਨ, ਤੁਸੀਂ ਕਹਿੰਦੇ ਹੋ ਵੀ ਇਹ ਖਾਲਿਸਤਾਨੀ ਮਾੜੇ ਆ, ਤੇ ਫਿਰ ਇਹਨਾਂ ਨੂੰ ਪਾਸੇ ਕਰੋ। ਖਾਲਿਸਤਾਨ ਦੇ ਕੇ ਇਹ ਚੰਗੇ ਰਹਿਣ ਮਾੜੇ ਰਹਿਣ, ਤੁਸੀਂ ਇਹਨਾਂ ਤੋਂ ਕੀ ਲੈਣਾ? ਤੁਸੀਂ ਵਧੀਆ ਵਾ, ਤੁਸੀਂ ਹਿੰਦੁਸਤਾਨ ਨੂੰ ਆਪਦੇ ਨੂੰ ਵਧੀਆ ਰੱਖ ਲਓ। ਜਿਹੜਾ ਸਿੱਖ ਵਿਕਟਮ ਆ ਇੰਡੀਅਨ ਟੈਰਰਿਜ਼ਮ ਦਾ, ਹਕੂਮਤੀ ਦਹਿਸ਼ਤਗਰਦੀ ਦਾ, ਉਹ ਜੇ ਬਾਹਰ ਜਾਵੇ ਰੋਟੀ ਕਮਾਉਣ ਲਈ, ਜਾਨ ਬਚਾਉਣ ਲਈ, ਉਹਦੀ ਤਾਂ ਗੱਲ ਸਮਝ ਆਉਂਦੀ ਆ ਵੀ ਉਹਦਾ ਜਾਣਾ ਬਣਦਾ। ਪਰ ਜਿਹੜੇ ਪੁਲਿਸੀਆਂ ਨੇ ਜਾਂ ਜਿਨ੍ਹਾਂ ਅਫਸਰਾਂ ਨੇ ਇਸ ਪੰਜਾਬ ਦੇ ਵਿੱਚੋਂ ਉਹਨਾਂ ਦਾ ਸਫਾਇਆ ਕਰਨ ਤੇ ਲੱਕ ਬੰਨਿਆ ਹੋਇਆ ਹੈ, ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਤੇ ਤੁਸੀਂ ਕੀ ਬਾਹਰ ਧਾਰਾ ਲੈਣ ਜਾਂਦੇ ਹੋ? 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਦਿਨ ਪਹਿਲਾਂ ਲੱਗਦਾ ਸੀਗਾ ਕਿ ਵਰਲਡ ਵਾਰ ਲੱਗਣ ਜਾ ਰਹੀ ਆ, ਸੰਸਾਰ ਪੱਧਰ ਤੇ, ਆਲਮੀ ਪੱਧਰ ਤੇ ਜੰਗ ਲੱਗਣ ਜਾ ਰਹੀ ਆ। ਪਰ ਜਦੋਂ ਈਰਾਨ ਨੇ ਅਮਰੀਕਾ ਦੇ ਕੁਝ ਟਿਕਾਣਿਆਂ ਦੇ ਉੱਤੇ ਜਵਾਬੀ ਹਮਲਾ ਕੀਤਾ ਤਾਂ ਹਾਲਾਤ ਬਦਲ ਗਏ। ਪਹਿਲਾਂ ਲੱਗਦਾ ਸੀਗਾ ਕਿ ਮਿਸਟਰ ਟਰੰਪ ਜਿਹੜਾ ਹੈ ਉਹ ਪਤਾ ਨਹੀਂ ਕਿਹੜੇ ਪਾਸੇ ਨੂੰ ਚੱਲ ਪਵੇ, ਪਰ ਹੁਣ ਲੱਗਦਾ ਕਿ ਸ਼ਾਇਦ ਗੱਲ ਠੰਡ ਢੰਡੋਲੇ ਵਾਲੇ ਪਾਸੇ ਨੂੰ ਜਾਊਗੀ। ਹੁਣੇ ਜਦੋਂ ਅਸੀਂ ਤੁਹਾਡੇ ਨਾਲ ਰਾਬਤਾ ਬਣਾਇਆ, ਇੱਕ ਇਸੇ ਤਰੀਕੇ ਦੀ ਖਬਰ ਆਈ ਆ ਕਿ ਡੋਨਾਲਡ ਟਰੰਪ ਨੇ ਯੂ ਟਰਨ ਮਾਰ ਲਿਆ, ਈਰਾਨ ਤੇ ਲੱਗੀਆਂ ਪਾਬੰਦੀਆਂ ਹਟਾਉਣ ਦਾ ਸੰਕੇਤ ਦਿੱਤਾ, ਕਹਿ ਦਿੱਤਾ ਵੀ ਚੀਨ ਹੁਣ ਈਰਾਨ ਤੋਂ ਤੇਲ ਖਰੀਦ ਸਕਦਾ, ਉਮੀਦ ਹੈ ਉਹ ਅਮਰੀਕਾ ਤੋਂ ਵੀ ਬਹੁਤ ਕੁਝ ਖਰੀਦਣਗੇ। ਕੁੱਲ ਮਿਲਾ ਕੇ ਜਿਸ ਤਰੀਕੇ ਦਾ ਹਿਸਾਬ ਕਿਤਾਬ ਜਿਹਾ ਪਿਛਲੇ ਦਿਨਾਂ 'ਚ ਲੱਗਣ ਲੱਗ ਪਿਆ ਸੀ ਵੀ ਅਮਰੀਕਾ ਨੇ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਹੈਗਾ ਤੇ ਹੁਣ ਗੱਲ ਅੱਗੇ ਵਧੂਗੀ, ਉਸ ਪਾਸਿਓਂ ਤੋਂ ਮੋੜਾ ਜਿਹਾ ਪੈ ਹੀ ਗਿਆ। ਚੰਗੀ ਗੱਲ ਆ, ਮਨੁੱਖਤਾ ਦਾ ਘਾਣ ਨਹੀਂ ਹੋਣਾ ਚਾਹੀਦਾ, ਨੁਕਸਾਨ ਨਹੀਂ ਹੋਣਾ ਚਾਹੀਦਾ, ਇਹ ਇੱਕ ਚੰਗੀ ਗੱਲ ਹੈ। ਦੂਸਰਾ ਜਿਹੜਾ ਖਬਰ ਹੈ ਕਿ ਬਜਿੰਦਰ ਪਾਸਟਰ ਜਿਹੜਾ ਰੇਪ ਦੇ ਕੇਸ ਵਿੱਚ ਜੇਲ੍ਹ 'ਚ ਬੰਦ ਵਾ, ਜਿਹਨੇ ਪੰਜਾਬ ਦੀ ਧਰਤੀ ਉੱਤੇ ਬਹੁਤ ਸਾਰੇ ਲੋਕਾਂ ਨੂੰ ਸਿੱਖ ਧਰਮ ਤੋਂ ਤੋੜ ਕੇ ਉਹਨਾਂ ਨੂੰ ਈਸਾਈ ਮਤ ਦਾ ਝੰਡਾ ਚੁਕਾਇਆ, ਉਹ ਜਬਰ ਜਨਾਹ ਦੇ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਕੱਟ ਰਿਹਾ। ਜੇਲ੍ਹ ਦੇ ਵਿੱਚ ਸੁਪਰਡੈਂਟ ਨੇ ਉਹਦੇ ਉੱਤੇ ਸ਼ਿਕਾਇਤ ਕਰਕੇ ਇੱਕ ਮੁਕੱਦਮਾ ਦਰਜ ਹੋਰ ਨਵਾਂ ਕਰਾਇਆ ਵੀ ਉਹਦੇ ਕੋਲ ਜੇਲ੍ਹ ਦੇ ਵਿੱਚ ਖੂਨ ਤੇ ਨਕਦੀ ਬਰਾਮਦ ਹੋਈ ਆ, ਹੋਰ ਕਈ ਚੀਜ਼ਾਂ ਬਰਾਮਦ ਹੋਈਆਂ।
ਤੇ ਇਸ ਗੱਲ ਦਾ ਅਰਥ ਇਹ ਬਣਦਾ ਕਿ ਜੇਲ੍ਹ ਦੇ ਵਿੱਚੋਂ ਵੀ ਉਹ ਆਪਣਾ ਜਿਹੜਾ ਕਾਰੋਬਾਰ ਆ, ਕੰਮ ਧੰਦਾ, ਉਹ ਚਲਾ ਰਿਹਾ। ਤੀਸਰੀ ਗੱਲ ਇਹ ਆ ਕਿ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤਾਂ ਜਿਹੜੀ ਜਿੱਤ ਹੋਣੀ ਸੀ ਉਹ ਹੋ ਗਈ, ਪਰ ਜਿੰਨੀ ਦੁਰਗਤੀ ਬਾਦਲਕਿਆਂ ਦੀ ਹੋਈ ਉਸ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਨੂੰ ਚਾਅ ਹੀ ਚੜ ਗਿਆ ਵੀ ਇਹਨਾਂ ਦੇ ਮਗਰ ਸਿੱਖ ਹੈ ਨਹੀਂ ਗੇ, ਲੋਕ ਇਹਨਾਂ ਮਗਰ ਹੈ ਨਹੀਂ, ਤੇ ਇਹ ਸਾਨੂੰ ਤੰਗ ਬੜਾ ਕਰਦੇ ਆ। ਖਾਸ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਕਦੇ ਕਟਾਰੂ ਚੱਕ ਦਾ ਮਸਲਾ ਚੱਕ ਲੈਂਦਾ, ਕਦੇ ਕਿਸੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਦੇ ਪਰਿਵਾਰਕ ਮਸਲਿਆਂ ਬਾਰੇ, ਫੋਟੋਆਂ ਫਾਟੂਆਂ ਵੀਡੀਓ ਬਾਰੇ ਗੱਲ ਛੇੜਦਾ, ਕਦੇ ਕੋਈ ਹੋਰ ਸੱਪ ਕੱਢ ਲੈਂਦਾ। ਤੋਂ ਅੱਜ ਸਵੇਰੋਂ ਉੱਠਣ ਸਾਰ ਰੌਲਾ ਪੈ ਗਿਆ ਵੇ ਕਿ ਬਹੁਤ ਵੱਡੀ ਗਿਣਤੀ ਵਿੱਚ ਵਿਜੀਲੈਂਸ ਵਾਲਿਆਂ ਨੇ ਬਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਅੰਮ੍ਰਿਤਸਰ ਚ ਘਰ ਵਾ ਉੱਥੇ ਛਾਪਾ ਮਾਰਿਆ। ਫਿਰ ਕਹਿੰਦੇ ਹੋਰ ਵੀ 10-15 ਥਾਵਾਂ ਤੇ ਜਿੱਥੇ ਜਿੱਥੇ ਇਹਨਾਂ ਦੇ ਪਰਿਵਾਰ ਦੇ ਟਿਕਾਣੇ ਆ ਜਾਂ ਰਿਸ਼ਤੇਦਾਰੀਆਂ ਨੇ, ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਵੀ ਸਭ ਥਾਂ ਤੇ ਰੇਡਾਂ ਜਿਹੜੀਆਂ ਨੇ ਉਹ ਮਾਰੀਆਂ ਗਈਆਂ ਨੇ। ਇੱਥੇ ਅੰਮ੍ਰਿਤਸਰ ਦੇ ਵਿੱਚ ਗ੍ਰੀਨ ਐਵਨਿਊ ਦੇ ਵਿੱਚ ਜਿਹੜਾ ਇਹਨਾਂ ਦਾ ਘਰ ਵਾ ਉੱਥੇ ਸਾਰਾ ਦਿਨ ਮੀਡੀਆ ਦੇ ਰਾਹੀਂ ਚਰਚਾ ਜਿਹੜੀ ਆ ਜਾਂ ਘਟਨਾਵਾਂ ਨੇ ਉਹ ਲੋਕ ਦੇਖਦੇ ਰਹੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਜਿਹੜੇ ਨੇ, ਕੇਜਰੀਵਾਲ, ਅਮਨ ਅਰੋੜਾ ਤੇ ਜਿਹੜਾ ਚਾਹਲ ਕਰਕੇ ਇਹਨਾਂ ਦਾ, ਤੇ ਉਧਰ ਭਗਵੰਤ ਮਾਨ, ਸਾਰਿਆਂ ਨੇ ਆਪੋ ਆਪਦੀ ਭੜਾਸ ਕੱਢੀ, ਕਿਉਂਕਿ ਇਹਨਾਂ ਸਾਰਿਆਂ ਨੂੰ ਸੁਖਬੀਰ ਸਿੰਘ ਬਾਦਲ ਨਾਲੋਂ ਅੱਜ ਕੱਲ ਬਿਕਰਮਜੀਤ ਸਿੰਘ ਮਜੀਠੀਆ ਜ਼ਿਆਦਾ ਚੁੱਭਦਾ। ਤੇ ਲੋਕ ਇਹੀ ਕਹਿੰਦੇ ਨੇ ਕਿ ਜੇ ਕਿਤੇ ਉੱਥੇ ਵੋਟ ਬੈਂਕ ਚੱਜ ਹਲਦਾ ਨਿਕਲ ਆਉਂਦਾ, ਪੈਰ ਲੱਗਦੇ ਦਿਖਦੇ, ਹੋ ਸਕਦਾ ਕੰਮ ਢਿੱਲਾ ਪੈ ਜਾਂਦਾ। ਪਰ ਹੁਣ ਜਦੋਂ ਇਹ ਪਤਾ ਹੋਵੇ ਕਿ ਲੋਕ ਤਾਂ ਇਹਨਾਂ ਦੇ ਮਗਰ ਨਹੀਂ, ਤੇ ਇਹ ਉੱਠ ਕੇ ਦੂਜੇ ਕੁ ਦਿਨ ਸਾਨੂੰ ਘੇਰਦੇ ਆ, ਬੋਲਦੇ ਆ, ਬਿਆਨਬਾਜ਼ੀ ਕਰਦੇ ਆ, ਉਹ ਉਸ ਚੱਕਰ ਦੇ ਵਿੱਚ ਇਹਨਾਂ ਨੂੰ ਹੱਥ ਪਿਆ। ਆਪਾਂ ਨੂੰ ਇਸ ਗੱਲ ਦਾ ਸਾਰਿਆਂ ਨੂੰ ਚੇਤਾ ਹੋਣਾ ਚਾਹੀਦਾ ਕਿ ਪਹਿਲਾਂ ਵੀ ਨਸ਼ੇ ਦੇ ਇੱਕ ਮਾਮਲੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਰੱਖਿਆ ਵੀ ਗਿਆ ਤੇ 4-5 ਮਹੀਨੇ ਉਹਦੀ ਕੋਈ ਪੁੱਛ ਪੜਤਾਲ ਨਹੀਂ ਹੋਈ ਤੇ ਐਵੇਂ ਗੇੜਾ ਜਿਹਾ ਕਢਾ ਕੇ ਉਹਨੂੰ ਸੁਰਖਰੂ ਕਰਤਾ। ਅੱਜ ਜਿਹੜਾ ਮਾਮਲਾ ਤਾਂ ਇਹ ਦਰਸਾਇਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਵੀ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਅਸੀਂ ਮੁਹਿੰਮ ਚਲਾਈ ਆ, ਥਾਂ ਥਾਂ ਤੇ ਲੋਕਾਂ ਦੇ ਘਰ ਢਾਹ ਰਹੇ ਆ, ਤੇ ਸਾਨੂੰ ਇਹ ਕਿਹਾ ਜਾ ਰਿਹਾ ਸੀਗਾ ਵੀ ਮਜੀਠੀਏ ਵਰਗੇ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਵੱਲ ਤਾਂ ਤੁਸੀਂ ਜਾਂਦੇ ਨਹੀਂ, ਤੇ ਛੋਟੇ ਜਿਹੜੇ ਸਮਗਲਰ ਨੇ ਉਹਨਾਂ ਦਾ ਜਲੂਸ ਕੱਢਿਆ ਪਿਆ, ਉਹਨਾਂ ਦੇ ਘਰ ਢਾਹ ਰਹੇ ਹੋ, ਤੇ ਅਸੀਂ ਉਸ ਕਰਕੇ ਇਹ ਕੰਮ ਕੀਤਾ। ਇਸ ਤਰੀਕੇ ਦਾ ਪ੍ਰਭਾਵ ਜਿਹੜਾ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦਿੱਤਾ ਹੈ। ਪਰ ਜਿਹੜੀ FIR ਕੱਟੀ ਗਈ ਆ ਉਹ ਹੈ ਜਿਹੜੀ ਜਾਇਦਾਦ ਬਣਾਈ ਆ ਵੀ ਇਹ ਤੁਹਾਡੇ ਸਰੋਤਾਂ ਤੋਂ, ਆਮਦਨ ਦੇ ਸਰੋਤਾਂ ਨਾਲੋਂ ਜ਼ਿਆਦਾ ਕਿਵੇਂ ਆ, ਇਸ ਤਰੀਕੇ ਦਾ ਮਾਮਲਾ ਵਾ। ਨਸ਼ਿਆਂ ਨੁਸ਼ਿਆਂ ਵਾਲਾ ਮਾਮਲਾ ਕੋਈ ਨਹੀਂ ਹੈਗਾ FIR 'ਚ। ਗਾਹਾਂ ਸ਼ਾਇਦ ਹੋ ਸਕਦਾ ਕੋਈ ਉਧਰ ਨੂੰ ਗੱਲ ਤੁਰ ਪਵੇ। ਇਸ ਮੌਕੇ FIR ਜਿਹੜੀ ਆ ਉਹ ਕੱਲੀ ਇੰਨੀ ਕੁ ਕਿ ਤੁਹਾਡੀ ਜਾਇਦਾਦ ਜਿਹੜੀ ਆ ਉਹ ਤੁਹਾਡੀ ਆਮਦਨ ਨਾਲੋਂ ਫਰਕ ਵਾ। ਉਹ ਇਸ ਗੱਲ ਦੇ ਉੱਤੇ ਆਪਾਂ ਇਹ ਵੀ ਚੇਤੇ ਰੱਖੋ ਕਿ ਪਿੱਛੇ ਜੇ ਕੇਜਰੀਵਾਲ ਮਾਫੀ ਮੰਗ ਚੁੱਕਿਆ ਵਾ ਅਦਾਲਤ ਵਿੱਚ, ਜਿਹੜਾ ਕੇਸ ਚੱਲਦਾ ਸੀਗਾ ਮਜੀਠੀਏ ਵੱਲੋਂ ਨਸ਼ਿਆਂ ਦੇ ਮਾਮਲੇ ਤੇ। ਹੁਣ ਤੱਕ ਮਜੀਠੀਏ ਨੂੰ ਜਿੰਨੀ ਕੁ ਵਾਰ ਗ੍ਰਿਫਤਾਰ ਕੀਤਾ ਤੇ ਹਰ ਵਾਰੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ। ਇਹ ਗੱਲ ਅੱਜ ਸਾਰੇ ਜਿਹੜੇ ਹੋਰ ਪਾਰਟੀਆਂ ਦੇ ਆਗੂ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਚਰਚਾ ਕੀਤੀ, ਚਿੰਤਾ ਕੀਤੀ ਹੈ। ਸੁਨੀਲ ਜਾਖੜ, ਸੁਖਪਾਲ ਸਿੰਘ ਖਹਿਰਾ, ਚਰਨਜੀਤ ਸਿੰਘ ਚੰਨੀ ਤੇ ਰਵਨੀਤ ਬਿੱਟੂ, ਮਤਲਬ ਭਾਜਪਾ ਦੇ, ਕਾਂਗਰਸ ਦੇ ਤੇ ਬਾਦਲ ਦਲ ਦੇ ਆਗੂਆਂ ਸਮੇਤ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਵਿਧਾਇਕ ਆ ਆਮ ਆਦਮੀ ਪਾਰਟੀ ਦਾ, ਉਹਨੇ ਵੀ ਵਿਰੋਧ ਕੀਤਾ। ਇੱਥੋਂ ਤੱਕ ਕਿ ਬਾਦਲਕਿਆਂ ਦਾ ਸਭ ਤੋਂ ਜਿਹੜਾ ਕੱਟੜ ਵਿਰੋਧ ਵਿੱਚ ਡਟਿਆ ਹੋਇਆ ਮੰਨਿਆ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਉਹਨਾਂ ਨੇ ਵੀ ਕਿਹਾ ਵੀ ਜਿਹੜੇ ਤਰੀਕੇ ਨਾਲ ਮਜੀਠੀਏ ਦੇ ਉੱਤੇ ਹੱਲਾ ਬੋਲਿਆ ਗਿਆ ਵੀ ਇਹ ਠੀਕ ਨਹੀਂ ਹੈ। ਵੈਸੇ ਵੀ ਇਸ ਮੌਕੇ ਜਿੰਨੇ ਵੀ ਭਾਰਤ ਦੇ ਵਿੱਚ ਮੀਡੀਆ ਚੈਨਲ ਨੇ ਉਹਨਾਂ ਉੱਤੇ ਵੀ ਮਜੀਠੀਏ ਦੀ ਹਮਾਇਤ ਵਿੱਚ ਜਿਹੜਾ ਨੈਰੇਟਿਵ ਆ ਉਹ ਚੱਲ ਰਿਹਾ।
ਜਾਣੀ ਕਿ ਇਸ ਹਮਲੇ ਦਾ ਆਮ ਆਦਮੀ ਪਾਰਟੀ ਨੂੰ ਕੋਈ ਲਾਭ ਲੂਭ ਜਾਂ ਨਹੀਂ ਹੁੰਦਾ ਦਿਖ ਰਿਹਾ। ਜਿਸ ਤਰੀਕੇ ਨਾਲ ਤੁਰਨ ਵੇਲੇ ਮਜੀਠੀਏ ਨੇ ਆਪਦੇ ਬੱਚਿਆਂ ਨੂੰ ਜੱਫੀ ਪਾਈ, ਪਿਆਰ ਕੀਤਾ, ਜਿਸ ਤਰੀਕੇ ਨਾਲ ਉਹਦੀ ਜਿਹੜੀ ਵਿਧਾਇਕ ਆ, ਉਹਦੀ ਘਰਵਾਲੀ ਗਨੀਵ ਕੌਰ ਮਜੀਠੀਆ, ਉਹ ਸਾਰਾ ਦਿਨ ਚੈਨਲਾਂ ਦੇ ਉੱਤੇ ਦਿਖਦੀ ਰਹੀ ਆ। ਇਹ ਸਾਰੇ ਕਾਸੇ ਨੇ ਇੱਕ ਇਮੋਸ਼ਨਲ ਮਾਹੌਲ ਜ਼ਰੂਰ ਸਿਰਜਿਆ। ਅਸੀਂ ਇਸ ਗੱਲੋਂ ਬੜੇ ਚੇਤੰਨ ਰਹਿੰਦੇ ਆ ਕਿ ਮਜੀਠੀਆ ਪਰਿਵਾਰ ਨੇ ਜਾਂ ਅਕਾਲੀ ਦਲ ਬਾਦਲ ਨੇ ਜੋ ਕੁਝ ਸਾਡੀ ਕੌਮ ਨਾਲ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ। ਪਰ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਖਿਆਲ ਰੱਖਣ ਵਾਲੀ ਆ ਕਿ ਕੇਜਰੀਵਾਲ ਜਿਹੜਾ ਹੈ, ਜਿਹਨੂੰ ਇਸ ਗੱਲ ਦੀ ਖੁੰਦਕ ਆ ਕਿ ਇਸ ਮਜੀਠੀਏ ਨੇ ਮੇਰੇ ਤੋਂ ਮਾਫੀ ਮੰਗਾਈ ਸੀ, ਉਹ ਆਪਦੀ ਖੁੰਦਕ ਕੱਢ ਰਿਹਾ। ਜਦੋਂ ਸਿਆਸਤ ਵਿੱਚ ਇਸ ਤਰੀਕੇ ਨਾਲ ਵਾਪਰਨ ਲੱਗੇ ਉਦੋਂ ਫਿਰ ਗੱਲ ਤਾਂ ਸਮਝ ਲੱਗ ਹੀ ਜਾਂਦੀ ਹੁੰਦੀ ਆ ਤੇ ਲੋਕਾਂ ਨੇ ਅੱਜ ਇਸ ਗੱਲ ਦਾ ਬੁਰਾ ਹੀ ਮਨਾਇਆ। ਸੋ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਕਿੱਧਰ ਨੂੰ ਜਾਂਦੀ ਆ ਇਹ ਵਾਹਿਗੁਰੂ ਜਾਣੇ। ਪਰ ਆਮ ਆਦਮੀ ਪਾਰਟੀ ਤੇ ਬਾਦਲਕਿਆਂ ਦੇ ਵਿਚਾਲੇ ਇਹ ਜਿਹੜਾ ਨਵਾਂ ਕਾਟੋ ਕਲੇਸ਼ ਛਿੜਿਆ, ਇਹਦੇ ਬਾਰੇ ਮੀਡੀਆ ਦੇ ਵਿੱਚ ਇਹ ਚਰਚਾ ਛਿੜ ਪਈ ਆ ਕਿ ਅਗਲੇ ਜਿਹੜਾ 1 ਸਾਲ ਆ ਵੋਟਾਂ ਤੱਕ, ਜਾਣੀ ਕਿ ਹੁਣ ਭਚੀਕੜ ਜਿਹੜਾ ਹੈਗਾ ਉਹ ਪਿਆਰ ਹੋਊਗਾ, ਬੜਾ ਕੁਝ ਵਾਪਰ ਸਕਦਾ। ਤੇ ਖਾਸ ਗੱਲ ਜਿਹੜੀ ਇਹ ਸਾਰੇ ਮਸਲੇ 'ਚ ਆ ਕਿ ਪਹਿਲਾਂ ਮਜੀਠੀਏ ਨੂੰ ਨਸ਼ਿਆਂ ਦਾ ਸੌਦਾਗਰ ਕਹਿ ਕੇ ਬਦਨਾਮ ਕਰਨ ਵਾਲੀ ਆਮ ਆਦਮੀ ਪਾਰਟੀ ਇੱਕ ਵਾਰੀ ਬਿਲਕੁਲ ਪਿੱਛੇ ਕੰਧ ਨਾਲ ਲੱਗ ਕੇ ਮਾਫੀ ਮੰਗਣ ਤੋਂ ਬਾਅਦ ਹੁਣ ਨਵੇਂ ਤਰੀਕੇ ਨਾਲ ਜਿਹੜਾ ਨਵਾਂ ਹਮਲਾ ਬੋਲਿਆ, ਇਹਦੇ ਵਿੱਚੋਂ ਕੀ ਖੱਟੀ ਖੱਟਦੇ ਆ, ਇਹ ਦੇਖਣ ਵਾਲੀ ਗੱਲ ਹੋਈ। ਨਿਊਜ਼ੀਲੈਂਡ ਦੇ ਵਿੱਚ ਇੱਕ ਘਟਨਾ ਪਿਛਲੇ ਦਿਨੀ ਵਾਪਰੀ ਸੀ, ਜਿਹਦੇ ਵਿੱਚ ਕੋਈ ਬ੍ਰਾਇਨ ਤਮਾਕੀ ਨਾਂ ਦਾ ਬੰਦਾ, ਜਿਹਦੀ ਆਪਦੀ ਕੋਈ ਉੱਥੇ ਧਿਰ ਸੰਸਥਾ ਧੜਾ ਹੋਣਾ, ਉਹਨੇ ਉੱਥੇ ਸਾਰੇ ਜਿੰਨੇ ਧਰਮ ਨੇ ਉਹਨਾਂ ਧਰਮਾਂ ਦੇ ਝੰਡੇ, ਮੁਲਕਾਂ ਦੇ ਝੰਡੇ ਪਾੜੇ ਤੇ ਕਿਹਾ ਵੀ ਇਹ ਜੀ ਇਕੱਲੀ ਸਾਡੀ ਜਿਹੜੀ ਕੌਮ ਆ ਜਾਂ ਸਾਡਾ ਝੰਡਾ, ਅਸੀਂ ਹੋਈ ਠੀਕ ਆ ਤੇ ਬਾਕੀ ਸਾਰੇ ਗਲਤ ਨੇ। ਉਹ ਸਾਰੇ ਦੁਨੀਆ ਦੇ ਵਿੱਚ ਉਹਦੇ ਉੱਤੇ ਚਰਚਾ ਹੋ ਰਹੀ। ਪਰ ਇਸ ਮਸਲੇ ਦੇ ਉੱਤੇ ਅੱਜ ਨਿਊਜ਼ੀਲੈਂਡ ਤੋਂ ਇੱਕ ਖਬਰ ਇਹ ਵੀ ਆਈ ਆ ਵੀ ਉੱਥੋਂ ਦੇ ਸਿੱਖਾਂ ਨੇ ਇਸ ਮਸਲੇ ਦੇ ਉੱਤੇ ਇੱਕ ਆਪਦੇ ਤੌਰ ਦੇ ਉੱਤੇ ਕਾਰਵਾਈ ਕਰਾਉਣ ਦੇ ਲਈ ਨਿਊਜ਼ੀਲੈਂਡ ਦੇ ਵਿੱਚ ਐਕਸ਼ਨ ਜਿਹੜਾ ਹੈਗਾ ਐਲਾਨਿਆ। ਚੰਗੀ ਗੱਲ ਆ ਕਿ ਨਿਊਜ਼ੀਲੈਂਡ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹ ਆਪਣੇ ਕੌਮੀ ਫਰਜ਼ ਸਮਝਦੇ ਵੀ ਆ ਤੇ ਉਹਦੇ ਉੱਤੇ ਉਹ ਆਪਣੀ ਪ੍ਰਤੀਕਿਰਿਆ ਦੇਣੀ ਵੀ ਜਾਣਦੇ ਆ। ਚੰਗਾ ਇਹ ਲੱਗਿਆ ਕਿ ਜਿਹੜੇ ਭਾਈ ਸਾਹਿਬ ਇਸ ਮਸਲੇ ਤੇ ਬੋਲ ਰਹੇ ਆ, ਉਹਨਾਂ ਨੇ ਕਿਹਾ ਕਿ ਇਹ ਨਾ ਹੋਵੇ ਕਿ ਪ੍ਰਤੀਕਿਰਿਆ ਦੇਣ ਮੌਕੇ ਅਸੀਂ ਵੀ ਉਸੇ ਰਾਹ ਤੁਰ ਪਈਏ, ਅਸੀਂ ਵੀ ਓਨੇ ਜ਼ਿਆਦਾ ਉਜੱਡ ਪੁਣੇ ਵਾਲੇ ਐਕਸ਼ਨ ਕਰ ਬੈਠੀਏ ਜਿਹੋ ਜਿਹਾ ਉਹਨੇ ਜਿਹੜਾ ਬ੍ਰਾਇਨ ਤਮਾਕੀ, ਜੋ ਵੀ ਉਹਦਾ ਨਾਂ ਹੈ, ਉਹਨੇ ਕੀਤਾ। ਹੁਣ ਇਹਦੇ ਨਾਲ ਇੱਕ ਸਾਡੇ ਜਿਵੇਂ ਆਦਤ ਆ ਸਾਡੇ ਭਾਈਚਾਰੇ ਨੂੰ, ਔਰ ਚੰਗੀ ਗੱਲ ਆ ਵੀ ਨੈਗੇਟਿਵਿਟੀ ਚੋਂ ਪੋਜ਼ਿਟਿਵਿਟੀ ਲੱਭਣੀ। ਜਿਹੜੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਜਿਹੜੀ ਕਵਿਤਾ ਸੰਤ ਰਾਮ ਉਦਾਸੀ ਦੀ ਆ ਕਿ ਭੀੜਾਂ ਵਿੱਚ ਤਾਂ ਦੱਬ ਕੇ ਹੋਰ ਭਿੜਨਾ ਹੈਗਾ ਸਿੰਘਾਂ ਦਾ ਪਹਿਲਾ ਦਸਤੂਰ ਭਾਈ। ਜਦੋਂ ਬਿਲਕੁਲ ਹਨੇਰੀ ਕਾਲੀ ਬੋਲੀ ਰਾਤ ਹੋਵੇ ਨਾ, ਉਦੋਂ ਵੀ ਸਿੱਖ ਇੱਕ ਜਗਨੂ ਵਰਗੀ ਨਿੱਕੀ ਜੀ ਰੋਸ਼ਨੀ ਦੇ ਸਹਾਰੇ ਉਹਨੂੰ ਸੂਰਜ ਮੰਨ ਕੇ ਅੱਗੇ ਵੱਧ ਸਕਦੇ। ਜਿਹੋ ਜਿਹਾ ਸਾਡਾ ਇਤਿਹਾਸ ਰਿਹਾ, ਜਿਹੋ ਜਿਹੇ ਅਸੀਂ ਦਿਨ ਦੇਖੇ ਨੇ, ਇਹ ਗੱਲਾਂ ਕਮਾਲ। ਉਹ ਬਿਲਕੁਲ ਉਵੇਂ ਦੀ ਇੱਕ ਪੋਸਟ ਸਾਡੇ ਨਜ਼ਰੀ ਪਈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇੰਡੀਆ ਦੇ ਵਿੱਚ ਸਾਨੂੰ ਜਿਸ ਤਰੀਕੇ ਨਾਲ ਖਾਲਿਸਤਾਨੀ ਕਹਿ ਕੇ ਜਾਂ ਦੁਨੀਆ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਕਤਲ ਕਰਾਏ ਜਾ ਰਹੇ ਨੇ, ਕਦੇ ਭਾਈ ਪੰਜਵੜ ਦਾ, ਕਦੇ ਹਰਮੀਤ ਸਿੰਘ PhD ਦਾ, ਕਦੇ ਜਥੇਦਾਰ ਨਿੱਜਰ ਦਾ, ਕਦੇ ਖੰਡੇ ਦਾ, ਇੱਥੋਂ ਤੱਕ ਕਿ ਭਾਈ ਆਪਣੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਜਿਹੜੀ ਪਲਾਨ ਆ ਉਹ ਬੇਨਕਾਬ ਹੋ ਗਈ। ਸੋ ਇੱਕ ਪਾਸੇ ਤਾਂ ਇੰਡੀਆ ਸਾਨੂੰ ਇਸ ਤਰੀਕੇ ਨਾਲ ਖਾਲਿਸਤਾਨੀ ਮੰਨ ਕੇ ਰੈਕੋਗਨਾਈਜੇਸ਼ਨ ਹੀ ਦੇ ਰਿਹਾ ਕਿ ਇਹ ਆਪਣੀ ਕੌਮ ਲਈ, ਆਪਣੇ ਵੱਖਰੇ ਰਾਜ ਲਈ ਲੜ ਰਹੇ ਨੇ। ਤੇ ਜਿਹੜੀ ਘਟਨਾ ਉੱਥੇ ਵਾਪਰੀ ਆ ਬਈ, ਉੱਥੇ ਜਿਹੜਾ ਖਾਲਿਸਤਾਨ ਦਾ ਝੰਡਾ ਬਣਵਾ ਕੇ ਉਹਨੂੰ ਪਾੜਿਆ, ਇਹ ਚੰਗੀ ਗੱਲ ਹੀ ਆ। ਫਿਰ ਉਹ ਸਾਨੂੰ ਮੰਨਦੇ ਤਾਂ ਹੈਗੇ ਆ ਨਾ ਵੀ ਖਾਲਿਸਤਾਨੀ ਕੋਈ ਕੌਮ ਨੇ ਜਾਂ ਖਾਲਿਸਤਾਨ ਕੋਈ ਇਸ਼ੂ ਹੈ,
ਸੋ ਦੁਨੀਆ ਭਰ ਦੇ ਵਿੱਚ ਚੰਗੇ ਜਾਂ ਮਾੜੇ ਢੰਗ ਤਰੀਕੇ ਨਾਲ ਜਿੱਥੇ ਵੀ ਖਾਲਿਸਤਾਨ ਹੁੰਦਾ ਹੈ, ਉਹ ਕਹਿੰਦੇ ਚੰਗੀ ਗੱਲ ਹੀ ਹੈ। ਉਹ ਸਾਰੀ ਪੋਸਟ ਪੜ੍ਹ ਕੇ ਬੜਾ ਮਨ ਨੂੰ ਚੰਗਾ ਲੱਗਿਆ ਕਿ ਸਾਡੀ ਜਿਹੜੀ ਆਉਣ ਵਾਲੀ ਅੱਜ ਦੇ ਦਿਨਾਂ ਦੀ ਜਿਹੜੀ ਸਿੱਖ ਨੌਜਵਾਨੀ ਆ, ਉਹ ਵੀ ਚੜ੍ਹਦੀ ਕਲਾ ਦੇ ਅਹਿਸਾਸ ਵਿੱਚ ਜਿਉਣਾ ਸਿੱਖ ਗਈ ਹੈ। ਤੇ ਇਹ ਕਰੰਟ ਜਿਹੜਾ, ਇਹ ਬੜੀ ਵਧੀਆ ਗੱਲ ਆ, ਇਹ ਕੌਮ ਦੇ ਵਿੱਚ ਰਹਿਣਾ ਚਾਹੀਦਾ। ਜਿਹੜੀਆਂ ਆਪਣੀਆਂ ਤਾਰਾਂ ਹੁੰਦੀਆਂ ਨੇ ਨਾ ਬਿਜਲੀ ਦੀਆਂ, ਜੇ ਉਹਦੇ 'ਚ ਕਰੰਟ ਨਾ ਹੋਵੇ ਤਾਂ ਲੋਕ ਉਹਦੇ ਉੱਤੇ ਗਿੱਲੇ ਕੱਪੜੇ ਸੁੱਕਣੇ ਪਾਉਣ ਲੱਗ ਜਾਂਦੇ ਹੁੰਦੇ ਆ। ਜਿਹੜੀ ਤਾਰ ਦੇ ਵਿੱਚ ਕਰੰਟ ਨਾ ਹੋਵੇ, ਉਹਨੂੰ ਲੋਕ ਮੂੰਹ ਨਾਲ ਵੀ ਛਿੱਲੀ ਜਾਂਦੇ ਹੁੰਦੇ ਆ, ਪਲਾਸ ਦੀ ਲੋੜ ਹੀ ਨਹੀਂ ਸਮਝਦੇ। ਪਰ ਜਿਹੜੀ ਤਾਰ ਦੇ ਵਿੱਚ ਕਰੰਟ ਵਾ, ਉਹਦੇ ਤੋਂ ਬੰਦਾ ਬਚਦਾ, ਉਹਦੇ ਤੋਂ ਸਾਵਧਾਨ ਰਹਿੰਦਾ ਵੀ ਕੋਈ ਸਿਆਪਾ ਨਾ ਖੜਾ ਹੋ। ਸੋ ਸਿੱਖ ਕੌਮ ਦੇ ਵਿੱਚ ਕਰੰਟ ਹੋਣਾ ਬੜਾ ਜ਼ਰੂਰੀ ਆ। ਜੇ ਕੋਈ ਇਹ ਸਮਝੇ ਕਿ ਮੈਂ ਬੜਾ ਬਾਣੀ ਤੇ ਬਾਣੇ ਵਾਲਾ, ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੰਠ ਕੀਤਾ ਹੋਇਆ, ਮੈਂ ਸਿੱਖ ਇਤਿਹਾਸ ਬੜਾ ਜਾਣਦਾ, ਪਰ ਜੇ ਉਹਦੇ 'ਚ ਕਰੰਟ ਜਾਂ ਨਹੀਂ ਹੈ, ਜੇ ਉਹ ਖਾਲਿਸਤਾਨ ਦੀ ਗੱਲ ਜਾਂ ਕੌਮ ਦੇ ਚੜ੍ਹਦੀ ਕਲਾ ਦੇ ਕਿਸੇ ਗੱਲ ਦੇ ਨਾਲ ਸਹਿਮਤ ਨਹੀਂ, ਤੇ ਫਿਰ ਉਹ ਜੇ ਕਲਗੀਧਰ ਦਾ ਲਾਲ ਹੀ ਨਹੀਂ ਤੇ ਮਾਤਾ ਦਾ ਮਾਲ ਆ, ਫਿਰ ਉਹਨੂੰ ਇੰਡੀਆ ਨੇ ਕੀ ਕਹਿਣਾ ਜੀ? ਉਹਨੂੰ ਫਿਰ ਉਹਨੂੰ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਨੇ ਕੀ ਕਹਿਣਾ? ਇਹ ਜੋ ਤਾਂ ਚਾਹੀਦੇ ਨੇ ਉਹਨਾਂ ਨੂੰ। ਆ ਜਿਹੜੇ ਬਾਦਲ ਦਲੀਆ ਨੇ ਸਿੱਖ ਸਿਰਜੇ ਆ, ਜਾਂ ਕਈ ਹੋਰ ਧਿਰਾਂ ਧੜੇ ਤੁਰੇ ਫਿਰਦੇ ਆ ਜਿਹੜੇ ਕੇਸਾਧਾਰੀ ਹਿੰਦੂ ਬਣਾਈ ਜਾਂਦੇ ਆ, ਇਹ ਉਹ ਸਿੱਖ ਤਿਆਰ ਕਰ ਰਹੇ ਨੇ ਜਿਨ੍ਹਾਂ 'ਚ ਕੋਈ ਕਰੰਟ ਨਾ ਹੋਵੇ, ਯਾਨੀ ਕਿ ਇਹੋ ਜਿਹੀਆਂ ਤਾਰਾਂ ਜਿਨ੍ਹਾਂ ਤੇ ਚਾਹੇ ਕੋਈ ਗਿੱਲੇ ਕੱਪੜੇ ਸੁਕਾਈ ਜਾਵੇ। ਸੋ ਮੈਨੂੰ ਇਹ ਬੜਾ ਚੰਗਾ ਲੱਗਿਆ ਕਿ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਹਰ ਥਾਂ ਦੇ ਉੱਤੇ ਜਿਹੜੀ ਸਾਡੀ ਉੱਥੇ ਨੌਜਵਾਨ ਪੀੜ੍ਹੀ ਆ, ਉਹ ਆਪਦੇ ਫਰਜ਼ ਵੀ ਪਛਾਣਦੀ ਆ ਤੇ ਉਹ ਇਸ ਗੱਲ ਨੂੰ ਜਾਣਦੀ ਆ ਕਿ ਸਾਡਾ ਅਸਲ ਵਿੱਚ ਜਿਹੜਾ ਨਿਸ਼ਾਨਾ ਆ ਉਹ ਖਾਲਿਸਤਾਨ। ਦੁਨੀਆ ਭਰ ਦੇ ਵਿੱਚ ਬੈਠੇ ਹੋਏ ਹਰ ਸਿੱਖ ਨੂੰ ਸਾਨੂੰ ਇਹ ਖੁੱਲ੍ਹ ਦੇਣੀ ਪਊਗੀ ਕਿ ਉਹ ਚਾਹੇ ਕਈ ਉਹਦੇ 'ਚ ਘਾਟਾਂ, ਕਮਜ਼ੋਰੀਆਂ, ਔਗਣ ਹੋਣ, ਪਰ ਜੇ ਉਹ ਖਾਲਿਸਤਾਨ ਦਾ ਹਮੈਤੀ ਹੈ, ਜੇ ਉਹ ਕਹਿੰਦਾ ਹੈ ਕਿ ਮੈਂ ਖਾਲਿਸਤਾਨ ਦੇ ਏਜੰਡੇ ਨੂੰ ਸਮਰਪਿਤ ਹਾਂ, ਤਾਂ ਉਹਦੀਆਂ ਕਈ ਗੜਬੜਾਂ ਵੀ ਅਸੀਂ ਪ੍ਰਵਾਨ ਕਰ ਸਕਦੇ ਹਾਂ ਵੀ ਚਲੋ ਆਹ ਇਹਦਾ ਨੁਕਸ ਵਾ। ਇਹ ਨੁਕਸਾਂ ਬਾਰੇ ਗੱਲ ਇਉਂ ਆ, ਮੈਂ ਪਹਿਲਾਂ ਵੀ ਗੱਲ ਕਈ ਵਾਰ ਕਹਿੰਦਾ ਰਹਿੰਦਾ ਹੈ ਕਿ ਜਿਹੜੀਆਂ ਕੌਮਾਂ ਆਜ਼ਾਦ ਨੇ, ਨੁਕਸ ਜਾਂ ਘਾਟਾਂ ਜਾਂ ਜਿਹੜੇ ਉਹਨਾਂ ਦੇ ਧਰਮ ਦੀ ਮਰਿਆਦਾ ਉਹਦੇ ਵਿੱਚ ਉਹ ਵੀ ਪੂਰੇ ਪ੍ਰਪੱਕ ਨਹੀਂ ਹੁੰਦੇ, ਨੁਕਸ ਹੁੰਦੇ ਆ ਬੰਦਿਆਂ ਨੂੰ। ਤੇ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨੇ, ਉਹਨਾਂ ਨੂੰ ਨੁਕਸਾਂ ਨਾਲ ਭਰੀ ਰੱਖਣ ਲਈ ਤਾਂ ਹਾਕਮ ਕੌਮ ਪੂਰਾ ਜ਼ੋਰ ਲਾ ਕੇ ਰੱਖਦੀ ਹੈ। ਸੋ ਜੇਕਰ ਅਸੀਂ ਇੱਥੇ ਸੋਚੀਏ ਕਿ ਪਹਿਲਾਂ ਸਾਰੇ ਸਿੱਖਾਂ ਨੂੰ ਪੂਰੀ ਤਰ੍ਹਾਂ ਗੁਣਵਾਨ ਬਣਾਉਣਾ, ਅੰਮ੍ਰਿਤਧਾਰੀ ਬਣਾਉਣਾ, ਫਿਰ ਆਪਾਂ ਕੋਈ ਖਾਲਿਸਤਾਨ ਦੀ ਗੱਲ ਕਰਾਂਗੇ, ਇਹ ਤਾਂ ਫਿਰ ਨਾ 9 ਮਣ ਤੇਲ ਹੋਵੇ ਤੇ ਨਾ ਹੀ ਰਾਧਾ ਨੱਚੇ। ਸਾਨੂੰ ਇਹ ਕਹਿਣਾ ਪਊਗਾ ਕਿ ਖਾਲਿਸਤਾਨ ਲਈ ਵੀ ਤੁਰੀਏ ਤੇ ਨਾਲ ਦੀ ਨਾਲ ਖਾਲਸਾ ਸਿਧਾਂਤ, ਖਾਲਸਾਈ ਦਿੱਖ ਤੇ ਖਾਲਸੇ ਦੇ ਜਿਹੜਾ ਗੁਣ ਨੇ ਉਹ ਵੀ ਧਾਰਨ ਕਰੀਏ। ਤੇ ਇਹ ਬੜਾ ਜ਼ਰੂਰੀ ਆ ਵੀ ਹੋਰ ਤਰ੍ਹਾਂ ਦੀਆਂ ਸਾਰੀਆਂ ਵਿਦਿਆਵਾਂ ਜਿਹੜੀਆਂ ਨੇ ਉਹ ਵੀ ਲਈਏ, ਜਾਣੀ ਕਿ ਜਦੋਂ ਖਾਲਿਸਤਾਨ ਬਣੇ ਤਾਂ ਸਾਡੇ ਕੋਲੇ ਹਰ ਤਰ੍ਹਾਂ ਦੀ ਗੱਲ ਨੂੰ ਸਾਂਭਣ ਲਈ ਡਿਪਲੋਮੈਟ ਵੀ ਹੋਣ, ਅਰਥ ਸ਼ਾਸਤਰੀ ਵੀ ਹੋਣ, ਫੌਜੀ ਮਾਹਿਰ ਵੀ ਹੋਣ, ਤੇ ਦੁਨੀਆ ਦੇ ਲਈ ਇੱਕ ਮਿਸਾਲ ਜਿਹੜੀ ਆ ਉਹ ਕਾਇਮ ਹੋਵੇ। ਕਿਉਂਕਿ ਇੰਡੀਅਨ ਸਿਸਟਮ ਨੇ ਤਾਂ ਸਿੱਖ ਸਮਾਜ ਨੂੰ ਜਾਂ ਪੰਜਾਬ ਨੂੰ ਮਾੜੇ ਤੋਂ ਮਾੜਾ ਬਣਾਉਣਾ ਕਿ ਜੇ ਕਿਤੇ ਖਾਲਿਸਤਾਨ ਬਣ ਵੀ ਜਾਵੇ ਤਾਂ ਘੱਟੋ ਘੱਟ 50-60 ਸਾਲ ਤਾਂ ਇਹ ਉਹਨਾਂ ਸਮੱਸਿਆਵਾਂ 'ਚ ਹੀ ਉਲਝੇ ਰਹਿਣ। ਤੋ ਇਸ ਮਾਹੌਲ ਨੂੰ ਦੇਖ ਕੇ ਜਾਂ ਇਸ ਗੰਦ ਪਿੱਲ ਨੂੰ ਜਿਹੜਾ ਇੰਡੀਆ ਵੱਲੋਂ ਪੰਜਾਬ ਦੇ ਵਿੱਚ ਸਿੱਖ ਹੋਮਲੈਂਡ 'ਚ ਜਿੱਥੇ ਖਾਲਿਸਤਾਨ ਬਣਨਾ ਹੈ ਉੱਥੇ ਜਿਹੜਾ ਪਾਇਆ ਜਾ ਰਿਹਾ, ਉਹਨੂੰ ਦੇਖ ਕੇ ਜਿਹੜੀਆਂ ਕੇਸਾਧਾਰੀ ਹਿੰਦੂ ਤੇ ਭੇਡਾਂ ਨੇ ਹਿੰਦੁਸਤਾਨੀ, ਉਹ ਬਹੁਤ ਕਲਪਦੀਆਂ ਨੇ, ਉਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਨੇ। ਅਖੇ ਜੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਪੰਜਾਬ 'ਚ ਐਂ ਦੇਖ ਲਓ, ਤੁਸੀਂ ਇੱਕ ਪਿੰਡ ਹੀ ਚਲਾ ਕੇ ਦੇਖ ਲਓ, ਤੁਹਾਨੂੰ ਅਕਲ ਨਹੀਂ, ਤੁਸੀਂ ਗੁਰਦੁਆਰਿਆਂ 'ਚ ਲੜਦੇ ਹੋ। ਭਾਈ ਜੇ ਇੰਨਾ ਹੀ ਮਾੜਾ ਲੱਗਦਾ ਖਾਲਿਸਤਾਨ, ਤੁਸੀਂ ਕਹਿੰਦੇ ਹੋ ਵੀ ਇਹ ਖਾਲਿਸਤਾਨੀ ਮਾੜੇ ਆ, ਤੇ ਫਿਰ ਇਹਨਾਂ ਨੂੰ ਪਾਸੇ ਕਰੋ, ਖਾਲਿਸਤਾਨ ਦੇ ਕੇ ਇਹ ਚੰਗੇ ਰਹਿਣ, ਮਾੜੇ ਰਹਿਣ, ਤੁਸੀਂ ਇਹਨਾਂ ਤੋਂ ਕੀ ਲੈਣਾ? ਤੁਸੀਂ ਵਧੀਆ ਵਾ, ਤੁਸੀਂ ਹਿੰਦੁਸਤਾਨ ਨੂੰ ਆਪਦੇ ਨੂੰ ਵਧੀਆ ਰੱਖ ਲਓ। ਕਈ ਇੱਥੇ ਪੁਲਿਸੀਏ ਨੇ, ਉਹ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾਂ ਮੁਲਕਾਂ 'ਚ ਭੱਜ ਗਏ। ਉਹ ਤਾਂ 1978 ਤੋਂ 95 ਤੱਕ ਉਹ ਇੱਥੇ ਸਿੱਖਾਂ ਦਾ ਕਤਲੇਆਮ ਕਰਦੇ ਰਹੇ ਇੰਡੀਆ ਦੇ ਆਖੇ ਲੱਗ ਕੇ।
ਤੇ ਉਹ ਕਹਿੰਦੇ ਆ ਵੀ ਅਸੀਂ ਗੰਦ ਸਾਫ਼ ਕਰਤਾ। ਤੇ ਜਿਹੜਾ ਤੁਸੀਂ ਭਾਈ ਚੰਗਾ ਮੁਲਕ ਬਣਾਇਆ, ਵਧੀਆ ਮੁਲਕ ਬਣਾਇਆ, ਫਿਰ ਰਹੋ ਇੱਥੇ। ਹੁਣ ਤੁਸੀਂ ਜਿਹੜਾ ਸਿੱਖ ਵਿਕਟਮ ਆ ਇੰਡੀਅਨ ਟੈਰਰਿਜ਼ਮ ਦਾ, ਹਕੂਮਤੀ ਦਹਿਸ਼ਤਗਰਦੀ ਦਾ, ਉਹ ਜੇ ਬਾਹਰ ਜਾਵੇ ਰੋਟੀ ਕਮਾਉਣ ਲਈ, ਜਾਨ ਬਚਾਉਣ ਲਈ, ਉਹਦੀ ਤਾਂ ਗੱਲ ਸਮਝ ਆਉਂਦੀ ਆ ਵੀ ਉਹਦਾ ਜਾਣਾ ਬਣਦਾ। ਪਰ ਜਿਹੜੇ ਪੁਲਿਸੀਆਂ ਨੇ ਜਾਂ ਜਿਨ੍ਹਾਂ ਅਫਸਰਾਂ ਨੇ ਇਸ ਪੰਜਾਬ ਦੇ ਵਿੱਚੋਂ ਉਹਨਾਂ ਦਾ ਸਫਾਇਆ ਕਰਨ ਤੇ ਲੱਕ ਬੰਨਿਆ ਹੋਇਆ ਹੈ, ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਤੇ ਤੁਸੀਂ ਕੀ ਬਾਹਰ ਧਾਰਾ ਲੈਣ ਜਾਂਦੇ ਹੋ ਜੀ? ਤੁਸੀਂ ਤਾਂ ਇੱਥੇ ਰਹੋ। ਸੋ ਇਸੇ ਤਰੀਕੇ ਨਾਲ ਜਿਨ੍ਹਾਂ ਨੂੰ ਹਿੰਦੁਸਤਾਨ ਬੜਾ ਪਿਆਰਾ ਲੱਗਦਾ, ਹਿੰਦੁਸਤਾਨ 'ਚ ਰਹਿ ਲੈਣ। ਜੇ ਸਾਨੂੰ ਕੋਈ ਕੰਮ ਹੋਊ, ਅਸੀਂ ਵੀਜ਼ਾ ਪੂਜਾ ਲੈ ਕੇ ਮਿਹਨਤ ਤਲਡਾ ਕਰਕੇ ਨਾ ਆ ਜਾ ਕਰਾਂਗੇ, ਤੁਹਾਨੂੰ ਮਿਲਣ ਤੁਹਾਡੇ ਜੁੱਤੀਆਂ ਪੈਂਦੀਆਂ ਉੱਥੇ ਦੇਖ ਲਾਂਗੇ। ਅਸਲੀ ਗੱਲ ਇਹ ਹੈਗੀ ਆ ਕਿ ਜੇਕਰ ਕਿਸੇ ਕੌਮ ਨੂੰ ਕੋਈ ਦੂਜੀ ਕੌਮ ਸਦੀਆਂ ਤੱਕ ਉੱਲੂ ਬਣਾਈ ਰੱਖੇ, ਜੁੱਤੀਆਂ ਮਾਰੀ ਚੱਲੇ, ਤਾਂ ਜਿਹੜੀ ਜੁੱਤੀਆਂ ਮਾਰਨ ਵਾਲੀ ਕੌਮ ਆ ਉਹਦਾ ਕਸੂਰ ਘੱਟ ਵਾ, ਜੁੱਤੀਆਂ ਖਾਣ ਵਾਲੀ ਦਾ ਜ਼ਿਆਦਾ। ਹੁਣ ਤੁਸੀਂ ਹਿਸਾਬ ਲਾਓ ਵੀ 1947 ਤੋਂ ਪਹਿਲਾਂ ਜਿਹੜਾ ਸਾਡਾ ਇਤਿਹਾਸ ਆ ਉਹਦੇ ਵਿੱਚ ਬੜਾ ਕੁਛ ਆ। ਪਹਿਲਾਂ ਤਾਂ ਆਪਾਂ ਗੁਰੂ ਸਾਹਿਬਾਨ ਦੇ ਉਹ ਅਹਿਸਾਨ ਚੇਤੇ ਕਰੋ ਜਿਹੜੇ ਉਹਨਾਂ ਨੇ ਹਿੰਦੂਆਂ ਦੇ ਵਿੱਚ ਆਏ ਹੋਏ ਵਿਸ਼ੇ ਵਿਕਾਰ, ਦੁਰਾਚਾਰ, ਵਿਵਚਾਰ ਤੇ ਹੋਰ ਜੋ ਵੀ ਮਾੜਾ ਚੰਗਾ ਕਰਮਕਾਂਡ ਉਹ ਸਾਫ਼ ਕਰਕੇ ਖਾਲਸਾ ਪੰਥ ਦੀ ਨੀਂਹ ਰੱਖੀ, ਸਿੱਖਾਂ ਨੂੰ ਇੱਕ ਇਹੋ ਜਿਹਾ ਸਮਾਜ ਦਿੱਤਾ, ਉਹ ਹਿੰਦੂ ਭਾਈਚਾਰੇ ਦਾ ਬੜਾ ਵੱਡਾ ਸੁਧਾਰ ਕੀਤਾ। ਇਹ ਜਿਹੜਾ ਗੁਰੂ ਸਾਹਿਬਾਨ ਨੇ ਕੀਤਾ ਉਹਦੇ ਵਿੱਚ ਉਹ ਵੀ ਘਟਨਾਵਾਂ, ਜਦੋਂ ਤਿਲਕ ਜਨੇਊ ਦੀ ਰਾਖੀ ਲਈ 9ਵੇਂ ਪਾਤਸ਼ਾਹ ਸੀਸ ਵਾਰ ਦਿੰਦੇ, ਕਈ ਇਤਿਹਾਸ ਦੀਆਂ ਸਾਡੇ ਕੋਲੇ ਉਹ ਸਾਖੀਆਂ ਨੇ ਜਦੋਂ ਹਿੰਦੂਆਂ ਦੀਆਂ ਇੱਜ਼ਤਾਂ ਜਿਹੜੀਆਂ ਨੇ ਸਿੱਖਾਂ ਨੇ ਬਚਾਈਆਂ। ਕਦੇ ਕਸੂਰ ਦੀ ਜਿਹੜੀ ਬਾਹਮਣੀ ਛਡਵਾਈ, ਕਦੇ ਨਾਦਰ ਸ਼ਾਹ ਤੋਂ ਜਾਂ ਅਬਦਾਲੀ ਤੋਂ, ਜਾਂ ਗਜ਼ਨੀ ਦੇ ਬਾਜ਼ਾਰ 'ਚ ਜਿਹੜੀ ਉੱਥੇ ਮੀਨਾਰ ਬਣਾਇਆ ਹੋਇਆ ਸੀ ਵੀ ਭਾਰਤ ਦੀਆਂ ਔਰਤਾਂ ਇੱਥੇ ਨਿਲਾਮ ਕਰਦੇ ਆ। ਇਹ ਸਾਰਾ ਕੁਝ ਸਿੱਖਾਂ ਨੇ ਰੋਕਿਆ। ਫਿਰ ਉਸ ਤੋਂ ਬਾਅਦ ਸਿੱਖਾਂ ਦੀਆਂ ਰਿਆਸਤਾਂ ਕਾਇਮ ਹੋ ਗਈਆਂ ਤੇ ਸਿੱਖਾਂ ਨੇ ਹਿੰਦੂਆਂ ਨੂੰ ਬਰਾਬਰ ਦਾ ਮਾਣ ਤਾਣ ਦਿੱਤਾ, ਰਾਜ ਸੱਤਾ ਦੇ ਵਿੱਚ ਸਤਿਕਾਰ ਦਿੱਤਾ। ਪਰ ਇਹਨਾਂ ਨੇ ਕੀ ਕੀਤਾ? ਇਹਨਾਂ ਦੇ ਜਦੋਂ ਭੁੱਗੀ ਲੋਟ ਆਈ, ਪਹਿਲਾਂ ਤਾਂ 18ਵੀਂ ਸਦੀ ਦੇ ਵਿੱਚ ਜਦੋਂ ਸਿੱਖ ਹਿੰਦੂਆਂ ਦੀ ਰਾਖੀ ਲਈ ਲੜਦੇ ਮਰਦੇ ਸੀ, ਉਦੋਂ ਲਖਪਤ ਰਾਏ ਵਰਗੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰ ਕੇ ਅਕਿਰਤ ਘਣਤਾ ਦਿਖਾ ਕੇ ਛੋਟਾ ਘੱਲੂਘਾਰਾ ਵਪਰਾ ਦਿੱਤਾ। ਫਿਰ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਸਾਨੂੰ ਸਿੱਖਾਂ ਨੇ ਰਿਆਸਤਾਂ ਦੇ ਵਿੱਚ ਬਰਾਬਰ ਦਾ ਰਾਜਗੱਦੀ ਮੰਨਣ ਦਾ ਮੌਕਾ ਦਿੱਤਾ ਹੋਇਆ। ਜਿਹੜੀਆਂ ਐਂਗਲੋ ਸਿੱਖ ਵਾਰ ਆ ਉਹਦੇ ਵਿੱਚ ਜਿਹੜਾ ਤੇਜਾ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਆ, ਜਿਹੜੀ ਡੋਗਰਿਆਂ ਦੀ ਗਦਾਰੀ ਆ ਹਿੰਦੂਆਂ ਦੀ, ਉਹ ਕਿਹੜੇ ਖਾਤੇ ਪੈਣੀ ਆ? ਤੇ ਐਵੇਂ ਹੀ ਬਾਕੀ ਰਿਆਸਤਾਂ ਦੇ ਵਿੱਚ ਵੀ ਇਹੀ ਕੁਝ ਚੱਲਿਆ। ਜਿਵੇਂ ਕਹਿੰਦੇ ਆ ਬਈ ਜਿਹੜਾ ਸੁਨਾਮ ਜਾਂ ਜੀਂਦ ਜਾਂ ਹੋਰ ਇਹਨਾਂ ਸਾਰੇ ਪਾਸਿਆਂ ਦਾ ਇਤਿਹਾਸ ਜਦੋਂ ਪੜ੍ਹਦੇ ਆ, ਉੱਥੇ ਵੀ ਹਿੰਦੂਆਂ ਨੇ ਰਾਜਗੱਦੀ ਵੀ ਮਾਣੀ ਤੇ ਜਿਹੜੇ ਸਿੱਖ ਰਾਜੇ ਸੀ ਉਹਨਾਂ ਨੂੰ ਗਦੀ ਗੇੜ ਵੀ ਪਾਈ ਰੱਖਿਆ। ਪਟਿਆਲੇ ਵਾਲਿਆਂ ਨੂੰ ਕਦੇ ਜੀ ਕਾਲੀ ਮਾਤਾ, ਕਦੇ ਚਿੱਟੀ ਮਾਤਾ, ਬੰਦਰ ਬਣਾ ਲਓ, ਫਲਾਨਾ। ਉਹ ਸਾਰਾ ਕੁਝ ਇੱਥੇ ਦੀਵਾਨ ਜਰਮਨੀ ਦਾਸ ਦੀ ਇੱਕ ਕਿਤਾਬ ਤੁਰੀ ਫਿਰਦੀ ਆ, ਮਹਾਰਾਜਾ, ਉਹ ਪੜ੍ਹੋ ਤਾਂ ਸਿੱਖ ਰਾਜਿਆਂ ਨੂੰ ਕਰਾਹੇ ਪਾਉਣ 'ਚ ਬਾਹਮਣਾ ਨੇ ਕੋਈ ਕਸਰ ਨਹੀਂ ਛੱਡੀ। ਚਲੋ ਫਿਰ ਅੰਗਰੇਜ਼ ਆ ਗਏ। ਅੰਗਰੇਜ਼ਾਂ ਦੇ ਖਿਲਾਫ ਆਪਾਂ ਕਹਿੰਦੇ ਆ ਵੀ ਆਪਾਂ ਜੀ 93% ਕੁਰਬਾਨੀਆਂ ਕੀਤੀਆਂ ਜੀ, ਲੜਾਈ ਜੰਗ, ਗਦਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਸਰਾਭਾ ਜੀ ਤੇ ਬਾਬਾ ਸੋਹਣ ਸਿੰਘ ਭਕਨਾ ਜੀ, ਸ਼ਹੀਦ ਊਧਮ ਸਿੰਘ ਜੀ, ਸਾਰਾ ਕੁਝ ਆਪਾਂ ਕਹਿੰਦੇ। ਇਹ ਸਾਰੇ ਕਾਸੇ ਨੂੰ ਮੁੱਖ ਰੱਖ ਕੇ 1947 ਮੌਕੇ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਤੇ ਹੋਰ ਸਿੱਖ ਲੀਡਰ ਇਹ ਸੋਚਦੇ ਸੀ ਬਈ ਆਪਣਾ ਮੁਸਲਮਾਨਾਂ ਨਾਲ ਉਹੋ ਜਿਹਾ ਹੈ ਨਹੀਂ, ਆਪਾਂ ਹਿੰਦੂਆਂ ਦੇ ਨਾਲ ਰਲੀਏ। ਤੇ ਇਸ ਮੌਕੇ ਇਹਨਾਂ ਦੇ ਹੱਥ 'ਚ ਜਦੋਂ ਤਾਕਤ ਆ ਰਹੀ ਆ, ਇਹ ਕਹਿ ਵੀ ਰਹੇ ਆ, ਗਾਂਧੀ ਵੀ ਭਕਾਈ ਮਾਰਦਾ, ਨਹਿਰੂ ਵੀ ਕਹਿੰਦਾ, ਕੀ ਪਤਾ ਇਹ ਸੱਚ ਬੋਲਦੇ ਹੋਣ। ਇਹ ਕਹਿੰਦੇ ਆ ਵੀ ਅਸੀਂ ਸਿੱਖਾਂ ਦਾ ਸਤਿਕਾਰ ਕਰਾਂਗੇ, ਅਸੀਂ ਤਾਂ ਜੀ ਉੱਤਰੀ ਭਾਰਤ 'ਚ ਇੱਕ ਖਿੱਤਾ ਹੀ ਘੜ ਦੇਣਾ ਜਿੱਥੇ ਕਹਿੰਦੇ ਸਿੱਖ ਵੀ ਆਜ਼ਾਦੀ ਦਾ ਨਿੱਘ ਮੰਨਣ। ਇਹੋ ਜਿਹੀਆਂ ਗੱਲਾਂ ਦੇ ਅਸਰ ਵਿੱਚ ਮਾਸਟਰ ਤਾਰਾ ਸਿੰਘ ਵਰਗਿਆਂ ਨੇ ਯਕੀਨ ਕਰ ਲਿਆ। ਯਕੀਨ ਕਰਕੇ ਇਹਨਾਂ ਦਾ ਭਾਰਤ ਨਾਲ ਰਲਣ ਦਾ ਇਹ ਫੈਸਲਾ ਜਿਹੜਾ, ਹੁਣ ਉਹਨਾਂ ਨੇ 50 ਦਿਨ ਨਹੀਂ ਟੱਪਣ ਦਿੱਤੇ, ਕਹਿੰਦਾ ਜੀ ਸਿੱਖ ਜਰਾਇਮ ਪੇਸ਼ਾ। ਉਸ ਤੋਂ ਬਾਅਦ ਵਿੱਚ 1947 ਤੋਂ ਅੱਜ ਤੱਕ ਸਿੱਖਾਂ ਨਾਲ ਤੇ ਸਿੱਖੀ ਨਾਲ ਜੋ ਕੁਝ ਕੀਤਾ, ਤੇ ਜਿਹੜੇ ਭੌਂਦੂਆਂ ਨੂੰ ਹੁਣ ਤੱਕ ਅਕਲ ਨਹੀਂ ਆਈ ਹੈਗੀ
ਵੀ ਉਹਨਾਂ ਦਾ ਧਰਮ ਹੀ ਇਹ ਕੁਝ ਸਿਖਾਉਂਦਾ, ਕਿਰਤ ਘਣਤਾ, ਪਿੱਠ 'ਚ ਥੁੱਕ ਕੇ ਚੱਟਣਾ ਉਹਨਾਂ ਦਾ ਧਰਮ ਹੈ। ਉਹਨਾਂ ਦੇ ਇਤਿਹਾਸ ਜਾਂ ਮਿਥਿਹਾਸ ਤੇ ਨਜ਼ਰ ਜਦੋਂ ਮਾਰੋ, ਉਹਨੂੰ ਆਹੀ ਕੁਝ ਲੱਭਦਾ ਵੀ ਕਦੇ ਦ੍ਰੋਪਦੀ ਪਿੱਛੇ ਲੜ ਪਏ, ਕਦੇ ਸੀਤਾ ਪਿੱਛੇ ਲੜ ਪਏ, ਜਨਾਨੀਆਂ ਜਨੂਨੀਆਂ ਪਿੱਛੇ ਜੰਗਾਂ ਯੁੱਧਾਂ ਜੀਆਂ ਹੋਈ ਗਈਆਂ, ਜਰ ਜੋਰੂ ਤੇ ਜ਼ਮੀਨ। ਤੋਂ ਜਿਹੜਾ ਸਿੱਖ ਫਲਸਫਾ ਉਹਦਾ ਹਿੰਦੂਇਜ਼ਮ ਨਾਲ ਸਿੱਧਮ ਸਿੱਧਾ ਟਕਰਾਅ ਵਾ, ਤੇ ਆਪਾਂ ਇਹਨਾਂ ਤੇ ਯਕੀਨ ਕਰ ਲਿਆ 1947 ਚ। ਹੁਣ ਗਾਹਾਂ ਵਾਲੇ ਕੀ ਕਹਿੰਦੇ ਆ, ਕਹਿੰਦੇ ਤੁਸੀਂ ਨਾ ਯਕੀਨ ਕਰਦੇ, ਨਾ ਕਰਿਆ ਕਰੋ, ਸਾਡਾ ਤਾਂ ਕੰਮ, ਇਹ ਤਾਂ ਰਾਜਨੀਤੀ ਆ ਕਹਿੰਦੇ। ਹੁਣ ਆਪਣੇ ਕਈ ਬੰਦੇ ਵਿਚਾਰੇ ਲੱਗੇ ਰਹਿੰਦੇ ਆ, ਕਹਿੰਦੇ ਜੀ ਲਿਖਤੀ ਤੌਰ ਤੇ ਲੈਣਾ ਚਾਹੀਦਾ ਸੀ ਮਾਸਟਰ ਤਾਰਾ ਸਿੰਘ ਨੂੰ, ਲਿਖ ਕੇ ਲਿਆ ਹੁੰਦਾ। ਉਹ ਲਿਖ ਕੇ ਆ ਜਿਹੜੇ ਤੁਹਾਡੇ ਕਸ਼ਮੀਰ ਵਾਲੇ ਇਹਨਾਂ ਨੇ ਲਿਖ ਕੇ ਲਿਆ ਸੀ, ਕੀ ਫੰਨੂ ਖੋਲਿਆ ਅਗਲਿਆਂ ਨੇ, ਉਹ ਮਾਰਿਆ। ਉਹ ਭਾਈ ਜਿਹਨੇ ਮੁੱਕਰਨਾ ਹੋਵੇ ਉਹ ਰਾਹ ਕੱਢ ਹੀ ਲੈਂਦੇ ਹੁੰਦੇ। ਉਹਨਾਂ ਦੇ ਧਰਮ ਦੇ ਮੈਂ ਗ੍ਰੰਥ ਪੜ੍ਹਦਾ ਰਹਿਣਾ, ਮੈਂ ਬਹੁਤ ਹਿੰਦੂਇਜ਼ਮ ਨੂੰ ਪੜ੍ਹਦਾ, ਮੈਨੂੰ ਤਾਂ ਵਿੱਚੋਂ ਇਹੀ ਲੱਭਦਾ ਵੀ ਆਪਾਂ ਉਹਨਾਂ ਦੇ ਵਾਂਗੂ ਠੱਗੀ ਠੋਰੀ ਬਕਾਰੀ ਹੇਰਾ ਫੇਰੀ ਝੂਠ ਤੂਫਾਨ ਨਹੀਂ ਕਰ ਸਕਦੇ। ਆਪਾਂ ਉਹਨਾਂ ਦੇ ਸਾਹਮਣੇ ਇਸ ਗੰਦ ਪਿੱਲ ਦੇ ਮੁਕਾਬਲੇ ਆਪਾਂ ਕੱਖ ਨਹੀਂ ਕਰ ਸਕਦੇ। ਹੁਣ ਉਹਨਾਂ ਤੁਸੀਂ ਅੱਜ ਇਹਨਾਂ ਦਿਨਾਂ ਦੇ ਵਿੱਚ ਨਾ ਐਮਰਜੈਂਸੀ ਲੱਗੀ ਸੀ 25 ਜੂਨ ਨੂੰ, ਉਹਦੀ ਬੜੀ ਚਰਚਾ ਵੀ 1975 ਚ ਐਮਰਜੈਂਸੀ ਲੱਗੀ ਸੀ। ਅੱਜ ਇੱਕ ਚੈਨਲ ਦੇ ਉੱਤੇ ਆਪਣੇ ਬਿਊਰੋਕਰੇਟ ਵੀ ਰਿਹਾ ਤੇ ਬਾਅਦ ਚ MP ਵੀ ਬਣਿਆ ਸਰਦਾਰ ਤਰਲੋਚਨ ਸਿੰਘ, ਗਿਆਨੀ ਜੈਲ ਸਿੰਘ ਨਾਲ ਵੀ ਨੌਕਰੀ ਕੀਤੀ ਆ। ਜਿਹੜਾ ਆਪਣਾ ਮੁੱਖ ਮੰਤਰੀ ਹੁੰਦਾ ਸੀਗਾ ਪੰਜਾਬ ਦਾ ਗਿਆਨੀ ਜੈਲ ਸਿੰਘ, ਉਦੋਂ ਉਹ ਉਹਦੇ ਨਾਲ ਸੀਗਾ ਮੁੱਖ ਮੰਤਰੀ ਦੇ ਤੌਰ ਤੇ, ਫਿਰ ਉਹ ਰਿਹਾ ਰਾਸ਼ਟਰਪਤੀ ਸੀ ਗਿਆਨੀ ਜੈਲ ਸਿੰਘ, ਉਦੋਂ ਵੀ ਉਹ ਰਿਹਾ ਨਾ। ਉਹਦੀ ਮੈਂ ਸੁਣਦਾ ਸੀ ਇੱਕ ਇੰਟਰਵਿਊ, ਉਹ ਕਹਿ ਰਿਹਾ ਤਰਲੋਚਨ ਸਿੰਘ ਬਈ ਇੰਦਰਾ ਗਾਂਧੀ ਨੇ ਕਿਹਾ ਵੀ ਗਿਆਨੀ ਜੈਲ ਸਿੰਘ ਨੂੰ ਵੀ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਤੇ ਅਕਾਲੀ ਲੀਡਰਸ਼ਿਪ ਨੂੰ ਸੁਨੇਹਾ ਲਾ ਦੇ, ਇਹ ਐਮਰਜੈਂਸੀ ਮੈਂ ਆਪਦੇ ਸਿਆਸੀ ਜਿਹੜੇ ਸ਼ਰੀਕ ਨੇ ਇਹਨਾਂ ਦੇ ਛਤਰ ਫਿਰ ਲਈ ਲਾਈ ਆ, ਮੈਂ ਸਾਰੇ ਭਾਰਤ ਵਿੱਚੋਂ ਇੱਕ ਵੀ ਸਿੱਖ ਨਹੀਂ ਜੇ ਫੜਨਾ, ਮੇਰਾ ਮਸਲਾ ਇਹਨਾਂ ਨਾਲ ਆ ਤੇ ਤੁਸੀਂ ਨਾ ਕਿਸੇ ਚੱਕਰ ਚ ਆ ਜਾਓ। ਤੇ ਕਹਿੰਦੇ ਜਦੋਂ ਆਪ ਉਹ ਕਹਿੰਦਾ ਮੈਂ ਕਹਿੰਦਾ ਗੱਲ ਕੀਤੀ ਬਾਦਲ ਨਾਲ, ਤੇ ਬਾਦਲ ਕਹਿੰਦਾ ਸਾਡੀ ਤਾਂ ਜੀ ਵਰਕਿੰਗ ਕਮੇਟੀ ਦੀ ਮੀਟ ਹੈਗਾ ਉੱਥੇ, ਤੇ ਕਹਿੰਦੇ ਗਿਆਨੀ ਜੈਲ ਸਿੰਘ ਨੇ ਵੀ ਅੰਬੈਸਡਰ ਡੱਕਰਤੀ, ਇੱਥੇ ਅੰਮ੍ਰਿਤਸਰ ਇਕੱਠੇ ਹੋ ਗਏ। ਪਰ ਇਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਇੱਥੇ 3500 ਕਿਤਾਬ ਤੁਰੀ ਫਿਰਦੀ ਆ, ਲੀਡਰ ਚਾਹੁੰਦੇ ਬੈਠੇ ਆ ਬਈ ਜਦੋਂ ਸਾਰਿਆਂ ਦੀ ਮੀਟਿੰਗ ਹੋਈ ਤਾਂ ਉੱਥੇ ਬਾਦਲ ਨੂੰ ਸਾਰੇ ਕਹਿਣ ਬਈ ਆਪਾਂ ਰਹਿਣ ਦਿੰਨੇ ਆ। ਕਿਉਂ ਕਹਿੰਦੇ ਸੀ? ਉਹ ਇੰਦਰਾ ਸੁਨੇਹੇ ਲਾ ਰਹੀ ਸੀ ਵੀ ਜਿਹੜੇ ਤੁਹਾਡੇ ਸਿੱਖਾਂ ਦੇ ਮਸਲੇ ਇੰਨੇ ਚਿਰ ਦੇ ਲਮਕਦੇ ਆਉਂਦੇ ਆ ਮੈਨੂੰ ਦੱਸੋ ਤੇ ਤੁਸੀਂ ਮਸਲੇ ਹੱਲ ਕਰਾਓ, ਮੈਂ ਇਹਨਾਂ ਨਾਲ ਜਿਹੜੇ ਮੇਰੇ ਸਿਆਸੀ ਸ਼ਰੀਕ ਨੇ ਇਹਨਾਂ ਨਾਲ ਜੋ ਮਰਜ਼ੀ ਕਰਾਂ ਮੈਂ। ਤੇ ਉਦੋਂ ਸੰਜੇ ਗਾਂਧੀ ਦਾ ਵਿਆਹ ਵੀ ਹੋਇਆ ਸੀ, ਉਹ ਵੀ ਗੱਲ ਸੀ। ਚਲੋ ਉਹ ਮੈਂ ਤਾਂ ਗੱਲ ਉਹਦੀ ਕਰਦਾ ਵੀ ਤਰਲੋਚਨ ਸਿੰਘ ਇਹ ਦੱਸ ਰਿਹਾ ਕਿ ਸਿੱਖਾਂ ਨਾਲ ਇੰਦਰਾ ਟਕਰਾਅ ਨਹੀਂ ਸੀ ਲੈਣਾ ਚਾਹੁੰਦੀ, ਅਕਾਲੀ ਦਲ ਨਾਲ ਕਿਸੇ ਕਿਸਮ ਦੇ ਟਕਰਾਅ ਚ ਆਉਣਾ ਨਹੀਂ ਸੀ ਚਾਹੁੰਦੀ, ਪਰ ਬਾਦਲ ਕਹਿੰਦਾ ਜੀ ਹਮ ਤੋਂ ਨਹੀਂ ਮਾਨੇਗੇ, ਤੇ ਮੋਰਚਾ ਲਾਤਾ ਐਮਰਜੈਂਸੀ ਖਿਲਾਫ। ਤੇ ਸਾਰੇ ਜਿਹੜੇ ਇੰਦਰਾ ਦੇ ਡਰਾਏ ਹੋਏ, ਇੰਦਰਾ ਦੇ ਭਜਾਏ ਹੋਏ ਆ ਜਿੰਨੇ ਲੀਡਰ ਸੀ, ਇਹਨਾਂ ਦੇ ਹੱਕ ਵਿੱਚ ਜੋ ਉਸ ਮੌਕੇ ਹਾਂ ਦਾ ਨਾਰਾ ਸਿੱਖ ਕੌਮ ਨੇ ਅਕਾਲੀ ਲੀਡਰਸ਼ਿਪ ਨੇ ਮਾਰਿਆ, ਜੇ ਇਹਨੂੰ ਇਤਿਹਾਸਕ ਤੌਰ ਤੇ ਆਪਾਂ ਮਿਣੀਏ ਗਿਣੀਏ ਤਾਂ ਬਿਲਕੁਲ ਉਵੇਂ ਆ ਜਿਵੇਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਵਾਲਾ ਪ੍ਰਸੰਗ। ਹੁਣ ਜਿਹੜਾ ਕਸ਼ਮੀਰੀ ਪੰਡਤਾਂ ਦੇ ਉੱਤੇ ਛਿੱਤਰ ਫਿਰਦਾ ਸੀ, ਉਹਦਾ ਵੈਸੇ ਤਾਂ ਗੁਰੂ ਸਾਹਿਬ ਨਾਲ ਕੋਈ ਸੰਬੰਧ ਨਹੀਂ ਸੀ, ਸਿੱਖ ਧਰਮ ਨਾਲ ਤਾਂ ਕੋਈ ਮਤਲਬ ਨਹੀਂ ਸੀ, ਪਰ ਗੁਰੂ ਸਾਹਿਬ ਨੇ ਕਿਹਾ ਕਿ ਕਿਸੇ ਵੀ ਉੱਤੇ ਇਸ ਤਰੀਕੇ ਨਾਲ ਧੱਕਾ ਕਰਨਾ, ਉਹਦਾ ਧਰਮ ਕਰਨਾ, ਹਨਨ ਕਰਨਾ ਮਨੁੱਖੀ ਹੱਕਾਂ ਦਾ, ਇਹ ਗਲਤ ਆ। ਇਵੇਂ ਹੀ ਚਲੋ ਸਾਡੇ ਬੁੱਧੀਜੀਵੀ ਵਿਦਵਾਨਾਂ ਨੇ ਵੀ ਇੱਕ ਇਹਦੀ ਵਿਆਖਿਆ ਜੀ ਕੱਢਤੀ ਕਿ ਜੀ ਜਦੋਂ ਸ਼ਹਿਰੀ ਆਜ਼ਾਦੀਆਂ ਦਾ ਘਾਣ ਹੋ ਗਿਆ ਫਿਰ ਸਿੱਖਾਂ ਨੇ ਚੱਕ ਤੇ ਫੱਟੇ। ਜਦੋਂ ਕੋਈ ਬੰਦਾ ਲੜਦਾ ਫਿਰ ਉਹ ਕੋਈ ਰਾਹ ਤਾਂ ਕੱਢਦਾ ਹੀ ਹੈ ਨਾ ਆਪਦੇ ਗੱਲ ਨੂੰ ਜਸਟੀਫਾਈ ਕਰਨ ਲਈ। ਹਾਲਾਂਕਿ ਅੱਜ ਹੀ ਸਰਦਾਰ ਤਰਲੋਚਨ ਸਿੰਘ ਦੀ ਮੈਂ ਇਹ ਗੱਲ ਸੁਣੀ ਕਿ ਉਹ ਜਿਹੜੇ ਉਸ ਟਾਈਮ ਮੌਕੇ ਸਰਦਾਰ ਕਪੂਰ ਸਿੰਘ ਤੇ ਹੋਰ ਸਾਰੇ ਸਿੱਖ ਇੰਟੈਲੈਕਚੁਅਲ ਸੀਗੇ, ਉਹਨਾਂ ਨੇ ਕਿਹਾ ਇਹਨਾਂ ਨੂੰ ਅਕਾਲੀ ਲੀਡਰਸ਼ਿਪ ਨੂੰ ਵੀ ਜੋ ਕੁਝ ਇੰਦਰਾ ਤੋਂ ਮਿਲਦਾ ਲੈ ਲਓ ਆਪਾਂ। ਪਰ ਉਸ ਮੌਕੇ ਸਾਰੀਆਂ ਜਿਹੜੀਆਂ ਚੰਗੀਆਂ ਸੱਚੀਆਂ ਸਲਾਹਾਂ ਸੀ, ਸੁੱਚੀਆਂ ਗੱਲਾਂ ਸੀ, ਉਹ ਸਾਰੀਆਂ ਪਾਸੇ ਛੱਡ ਕੇ ਅਕਾਲੀਆਂ ਨੇ ਮੋਰਚਾ ਲਾਤਾ। ਹੁਣ ਜਦੋਂ ਉਹ ਮੋਰਚਾ ਕਾਮਯਾਬ ਹੋ ਗਿਆ, ਐਮਰਜੈਂਸੀ ਹਟ ਗਈ ਤੇ ਜਨਤਾ ਦਲ ਦੀ ਸਰਕਾਰ ਬਣ ਗਈ, ਚੌਧਰੀ ਚਰਨ ਸਿੰਘ, ਮਰਾਰਜੀ ਦੇਸਾਈ
ਵਾਜਪਾਈ, ਅਡਵਾਨੀ ਵਰਗੇ, ਚੰਦਰ ਸ਼ੇਖਰ ਵਰਗੇ, ਲਾਲੂ ਯਾਦਵ ਵਰਗੇ, ਇਹ ਸਾਰੇ ਜਦੋਂ ਲੀਡਰ ਬਣ ਗਏ ਤਾਂ ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹ ਕਹਿੰਦੇ ਵੀ ਜਿਹੜਾ ਕੁਝ ਤੁਹਾਨੂੰ ਇੰਦਰਾ ਦਿੰਦੀ ਸੀ ਨਾ ਸਿੱਖੋ, ਤੇ ਤੁਸੀਂ ਉਹਦੇ ਨਾਲ ਉਹ ਗੱਲ ਨਹੀਂ ਕੀਤੀ। ਹੁਣ ਤੁਹਾਡਾ ਹੱਕ ਬਣਦਾ ਸਭ ਤੋਂ ਪਹਿਲਾਂ ਤੁਸੀਂ ਚੱਕੋ ਜੋ ਕੁਝ ਤੁਹਾਨੂੰ ਚਾਹੀਦਾ। ਜਿਵੇਂ 1947 ਤੋਂ ਬਾਅਦ ਚਾਹੀਦਾ ਸੀ ਕਿ ਸਿੱਖੋ ਤੁਸੀਂ ਆਓ, ਪਹਿਲਾਂ ਤੁਹਾਡੀਆਂ ਕੁਰਬਾਨੀਆਂ, ਜੋ ਕੁਝ ਤੁਸੀਂ ਇੰਡੀਆ ਲਈ ਕੀਤਾ ਤੇ ਜੋ ਕੁਝ ਹਿੰਦੂ ਲਈ ਕੀਤਾ, ਤੁਹਾਡੀ ਉਸ ਘਾਲਣਾ ਨੂੰ ਸਲੂਟ ਆ, ਸਲਾਮ ਆ, ਅਸੀਂ ਤੁਹਾਡੇ ਲਈ ਦੱਸੋ ਕੀ ਕਰੀਏ। ਹੁਣ ਤੇ ਇਹ ਚਾਹੀਦਾ ਸੀ ਤਾਂ ਕਿ ਦੁਨੀਆ ਦੇ ਇਤਿਹਾਸ ਵਿੱਚ ਇਹ ਗੱਲ ਦਰਜ ਹੁੰਦੀ ਕਿ ਜੇ ਸਿੱਖਾਂ ਨੇ ਜਾਂ ਗੁਰੂ ਸਾਹਿਬਾਨ ਨੇ ਹਿੰਦੂਆਂ ਦੇ ਉੱਤੇ ਕੋਈ ਅਹਿਸਾਨ ਕੀਤਾ ਸੀ ਤਾਂ ਉਹਨਾਂ ਨੇ ਵੀ ਸਿਰੇ ਹੀ ਲਾਤੀ ਗੱਲ। ਪਰ ਜਿਨ੍ਹਾਂ ਨੇ 1947 ਮੌਕੇ ਅਕਿਰਤ ਘਣਤਾ ਦਿਖਾਈ ਸੀ, ਉਹਨਾਂ ਨੇ ਫਿਰ ਐਮਰਜੈਂਸੀ ਤੋਂ ਬਾਅਦ ਜਦੋਂ ਜਨਤਾ ਦਲ ਵਾਲੀ ਸਰਕਾਰ ਬਣੀ, ਬਾਕੀ ਲੰਮੀਆਂ ਚੌੜੀਆਂ ਗੱਲਾਂ ਤਾਂ ਚਲੋ ਕੀ ਕਰਨੀਆਂ, ਕੱਲ ਪਰਸੋਂ ਹੀ ਆਪਾਂ ਮਾਲਵਿੰਦਰ ਸਿੰਘ ਮਾਲੀ ਹੁਣਾਂ ਵੱਲੋਂ ਸੰਪਾਦਿਤ ਕੀਤੀ ਕਿਤਾਬ ਦਾ ਉਹ ਹਿੱਸਾ ਪੜ੍ਹ ਕੇ ਹਟੇ ਆ। ਜਦੋਂ ਨਰਕ ਧਾਰੀਆਂ ਦਾ ਮਸਲਾ ਬਣਿਆ ਤੇ ਚੌਧਰੀ ਚਰਨ ਸਿੰਘ ਹੋਣੀ, ਮਰਾਰਜੀ ਡਸਾਈ ਹੋਣੀ, ਵਾਜਪਾਈ, ਅਡਵਾਨੀ ਹੋਣੀ, ਜਿਨ੍ਹਾਂ ਨੇ ਚਾਹੇ ਉਹ ਦਰਿਆਈ ਪਾਣੀਆਂ ਦਾ ਮਸਲਾ ਸੀ, ਚਾਹੇ ਉਹ ਅਵਤਾਰ ਬਾਣੀ ਨਰਕ ਧਾਰੀਆਂ ਦੀ ਜਿਹੜੀ ਬਾਣੀ ਹੈ ਉਹਦਾ ਸੀ, ਚਾਹੇ ਕੋਈ ਹੋਰ ਸੀ, ਅਕਾਲੀ ਦਲ ਦੇ ਜਾਂ ਪੰਜਾਬ ਦੇ ਜਾਂ ਸਿੱਖਾਂ ਦੇ ਉਲਟ ਭੁਗਤੇ ਅਗਲੇ ਠੋਕ ਕੇ। ਮੈਂ ਹੈਰਾਨ ਆਪਣੀ ਕੌਮ ਤੇ, ਉਹ ਫਿਰੇ ਨੱਤ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਹੋਰ ਆਪਣੀ ਕੌਮ ਨੂੰ ਕਿਵੇਂ ਅਕਲ ਆਊ ਜੀ? ਜੇਕਰ ਕੋਈ ਬੰਦਾ ਕਿਸੇ ਬੰਦੇ ਤੋਂ ਇੱਕ ਵਾਰ ਧੋਖਾ ਖਾ ਲਵੇ, ਗੱਲ ਸਮਝ ਆਉਂਦੀ ਆ ਵੀ ਚਲੋ ਯਾਰ ਆਪਾਂ ਯਕੀਨ ਕਰ ਬਈ। ਕਈ ਵਾਰ ਬੰਦੇ ਚਾਤਰ ਹੁੰਦੇ ਆ, ਸੌਹਾਂ ਕਸਮਾਂ ਖਾ ਕੇ ਯਕੀਨ ਕਰਾ ਲੈਂਦੇ ਆ, ਚਲੋ ਦੂਜੀ ਵਾਰ ਫੇਰ ਠੱਗੀ ਮਾਰ ਗਿਆ। ਪਰ ਜਿਹੜਾ ਲਗਾਤਾਰ ਹੀ ਝੂਠ ਬੋਲ ਰਿਹਾ, ਠੱਗੀਆਂ ਮਾਰ ਰਿਹਾ ਸਿੱਖ, ਫੇਰ ਕਹਿਣ ਜੀ ਹਮਾਰੇ ਭਰਾ ਹੈ ਹਿੰਦੂ, ਤੇ ਫਿਰ ਆਪਾਂ ਨੂੰ ਕੌਣ ਬਚਾਊ ਜੀ? ਕਿਵੇਂ ਬਚਾਂਗੇ? ਜਿਹੜੇ ਬਹੁਤ ਸਾਰੇ ਸੱਜਣ ਆ TV 84 ਦਾ ਜਦੋਂ ਪ੍ਰੋਗਰਾਮ ਸੁਣਦੇ ਆ, ਮੇਰੀਆਂ ਗੱਲਾਂ ਬਾਤਾਂ ਸੁਣਦੇ ਆ, ਉਹਨਾਂ ਨੂੰ ਫਿਰ ਬੜਾ ਬੁਖਾਰ ਚੜ੍ਹਦਾ, ਕਿਉਂਕਿ ਭਾਰਤ ਮਾਤਾ ਜਿਨ੍ਹਾਂ ਦੇ ਸਿਰ ਨੂੰ ਚੜੀ ਹੋਈ ਆ ਨਾ, ਉਹਨਾਂ ਦਾ ਫਿਰ ਤਾਪਮਾਨ ਵੱਧ ਜਾਂਦਾ। ਉਹ ਫਿਰ ਆਪਦੇ YouTube ਦੇ ਉੱਤੇ ਜਾਂ ਜਿੱਥੇ ਪ੍ਰੋਗਰਾਮ ਦੇਖਦੇ ਆ ਉੱਥੇ ਆਪਦੀ ਭੜਾਸ ਕੱਢਦੇ ਆ। ਗੱਲ ਤਾਂ ਕੋਈ ਆਉਂਦੀ ਨਹੀਂ। ਸਭ ਤੋਂ ਜਿਹੜੀ ਉਹਨਾਂ ਦੀ ਆਪਦੇ ਵੱਲੋਂ ਵੱਡੀ ਤੋਪ ਹੁੰਦੀ ਆ ਮੇਰੇ ਵੱਲ ਨੂੰ ਛੱਡੀ, ਅਗੇ ਤੂੰ ਅਮਰੀਕਾ ਬੈਠਾ, ਤੂੰ ਇੰਡੀਆ ਹੋਵੇਂ ਤੈਨੂੰ ਪਤਾ ਲੱਗੇ। ਹੁਣ ਕਿਹੜਾ ਇਹਨਾਂ ਨੂੰ ਦੱਸੇ ਵੀ ਭਾਈ ਉਹ ਇੰਡੀਆ ਹੀ ਬੈਠਾ, ਪੰਜਾਬ ਹੀ ਬੈਠਾ, ਅੰਮ੍ਰਿਤਸਰ ਹੀ ਬੈਠਾ, ਮੈਂ ਕਿਹੜਾ ਇੱਥੇ ਕੈਨੇਡਾ ਅਮਰੀਕਾ ਬੈਠਾ। ਅਗੇ ਜੀ ਤੇਰੇ ਨਾਲ ਕੁਝ ਹੋਇਆ ਨਹੀਂ ਹੋਣਾ। ਹੁਣ ਜਿਨ੍ਹਾਂ ਮੂਰਖਾਂ ਨੂੰ ਇਹ ਪਤਾ ਹੀ ਨਹੀਂ ਵੀ ਗੂਗਲ ਤੇ ਸਰਚ ਮਾਰੋ ਸਾਰੇ ਮੁਕੱਦਮੇ ਨਿਕਲੇ ਆਉਣਗੇ, ਉਹਨਾਂ ਨੂੰ ਕੀ ਕੋਈ ਕਵੇ। ਤੀਜੀ ਗੱਲ ਇਹ ਬਈ ਪੰਜਾਬ ਦੀ ਧਰਤੀ ਉੱਤੇ ਇੱਕ ਨਹੀਂ ਦੋ ਨਹੀਂ, ਇਹ ਸੂਰਮਿਆਂ ਦੀ, ਇਹ ਸਿਰਾਂ ਉੱਤੇ ਫੱਫੜ ਬੰਨ ਕੇ ਤੁਰਨ ਵਾਲਿਆਂ ਦੀ ਧਰਤੀ ਆ। ਸਾਰੇ ਤੁਹਾਡੇ ਵਰਗੇ ਮਾਤਾ ਦਾ ਮਾਲ ਨਹੀਂ ਹੈਗੇ। ਵੈਸੇ ਮੈਂ ਇੱਕ ਗੱਲ ਹੋਰ ਇੱਥੇ ਕਹਿ ਦੇਣੀ ਚਾਹੁੰਦਾ, ਜਿਹੜੇ ਸਿੱਖ ਭਾਰਤ ਮਾਤਾ ਕੀ ਜੈ ਕਹਿ ਕੇ ਆਪਣੇ ਆਪ ਨੂੰ ਤਿਰੰਗੇ ਦੇ ਰਾਖੇ ਸਾਬਤ ਕਰਨ ਤੇ ਤੁਲੇ ਹੋਏ ਨੇ, ਜਦੋਂ ਉਹਨਾਂ ਨੂੰ ਕਹੀਦਾ ਵੀ ਤੁਹਾਡੇ ਗਲ 'ਚ ਟਾਇਰ ਪਊ, ਉਹ ਕਹਿੰਦੇ ਤੁਹਾਡੇ ਵਰਗੇ ਹੀ ਪਵਾਉਣਗੇ। ਚਲੋ ਮੈਂ ਇੱਕੋ ਗੱਲ ਜਾਣਦਾ, 1984 ਦੇ ਨਵੰਬਰ ਮਹੀਨੇ ਤੋਂ ਪਹਿਲਾਂ ਬੜੀਆਂ ਗੱਲਾਂ ਫੁਰਦੀਆਂ ਸੀ ਲੋਕਾਂ ਨੂੰ। ਅਖੇ ਜੀ ਭਿੰਡਰਾਂ ਵਾਲੇ ਸੰਤ ਜੇ ਕਿਤੇ ਦਰਬਾਰ ਸਾਹਿਬ ਚੋਂ ਨਿਕਲ ਆਉਣ ਤਾਂ ਗੱਲ ਬਣ, ਜੇ ਜੀ ਉਹ ਦਰਬਾਰ ਸਾਹਿਬ ਨਾ ਬੈਠੇ ਹੁੰਦੇ ਫੇਰ ਥੋੜੀ ਐ ਹੋਣਾ ਸੀ। ਬੜੀਆਂ ਸ਼ੁਰਲੀਆਂ ਛੱਡੀਆਂ। ਪਰ ਜਦੋਂ ਨਵੰਬਰ 84 ਨੂੰ ਸਾਰੇ ਭਾਰਤ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ, ਫਿਰ ਉਹੀ ਬੰਦੇ ਇੱਕ ਦੂਜੇ ਨੂੰ ਪੁੱਛਦੇ ਫਿਰਦੇ ਸੀ ਵੀ ਹੈਗਾ ਕੁਛ। ਫੇਰ ਕਰੰਟ ਵਾਲੇ ਲੱਭਦੇ ਫਿਰਦੇ ਸੀ, ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਜੇ ਤਾਰ 'ਚ ਕਰੰਟ ਹੋਵੇ ਫੇਰ ਗੱਲ ਬਣਦੀ। ਸ਼ੁਕਰ ਕਰਿਆ ਕਰੋ ਉਹਨਾਂ ਸੂਰਮਿਆਂ ਦੇ ਉੱਤੇ ਜਿਹੜੇ ਕੌਮ ਦੀ ਗੱਲ ਕਰਦੇ ਆ, ਜਿਹੜੇ ਭਾਰਤ ਮਾਤਾ ਦੇ ਚੇਲੇ ਸਾਡੇ ਪ੍ਰੋਗਰਾਮ ਦੇ ਹੇਠਾਂ ਲਿਖਦੇ ਆ ਨਾ, ਭੜਾਸ ਕੱਢਦੇ ਆਪਦੀ ਵਿਚਾਰੇ, ਉਹਨਾਂ ਉੱਤੇ ਮੈਨੂੰ ਤਰਸ ਆਉਂਦਾ। ਕੌਣ ਦੱਸੇ ਵੀ ਤੁਹਾਡੇ ਇੱਥੇ ਇੰਟਰੋਗੇਸ਼ਨ ਸੈਂਟਰਾਂ ਦੇ ਵਿੱਚ ਜਦੋਂ ਅਸੀਂ ਸੱਚ ਬੋਲਦੇ ਆ, ਉੱਥੇ ਕਹਿੰਦੇ ਕਹਾਉਂਦੇ ਪੁਲਿਸ ਅਫਸਰ ਆ ਜਿਹੜੇ ਸਿੱਖਾਂ ਦੇ ਮੁੰਡੇ, ਉਹ ਵੀ ਕਹਿੰਦੇ ਨੇ ਗੱਲ ਤਾਂ ਤੁਹਾਡੀ ਸੱਚੀ ਆ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਸਿੱਖਾਂ ਨੂੰ ਬਰਬਾਦ ਕੀਤਾ ਜਾ ਰਿਹਾ,
ਗੱਲ ਤਾਂ ਤੁਹਾਡੀ ਸੱਚੀ ਆ ਕਿ ਸਾਡਾ ਸਾਰਾ ਕੁਝ ਲੁੱਟਿਆ ਜਾ ਰਿਹਾ, ਸਾਡਾ ਧਰਮ, ਸਾਡੀ ਬੋਲੀ, ਸਾਡਾ ਸੱਭਿਆਚਾਰ ਮਾਰਿਆ ਜਾ ਰਿਹਾ। ਗੱਲ ਤਾਂ ਤੁਹਾਡੀ ਸੱਚੀ ਆ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਇਆ ਜਾ ਰਿਹਾ। ਪਰ ਸਾਡੀ ਡਿਊਟੀ ਆ, ਜਿਹੜਾ ਕੇਸ ਤੁਹਾਡੇ ਤੇ ਬਣਦਾ ਉਹ ਤਾਂ ਸਾਨੂੰ ਬਣਾ ਕੇ ਤੁਹਾਨੂੰ ਅੰਦਰ ਕਰਨਾ ਹੀ ਪੈਣਾ। ਤੇ ਅਸੀਂ ਵੀ ਕਹੀਦਾ ਵੀ ਭਾਈ ਸਾਡੇ ਗੁਰੂ ਸਾਹਿਬਾਨ, ਹੁਣ ਆਪਾਂ ਪਹਿਲੇ ਪਾਤਸ਼ਾਹ ਬਾਬਰ ਨੇ ਫੜ ਕੇ ਅੰਦਰ ਕੀਤੇ ਸੀ, 9ਵੇਂ ਪਾਤਸ਼ਾਹ ਦੀ ਸ਼ਹਾਦਤ, 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ 'ਚ ਰੱਖਿਆ ਗਿਆ। ਸੋ ਜਿਹੜਾ ਸੱਚ ਦੇ ਰਾਹ ਤੇ ਚੱਲੂਗਾ ਉਹਦੇ ਲਈ ਜਿਹੜਾ ਥਾਣੇ ਕਚਹਿਰੀਆਂ ਤਾਂ ਹੈਗੀਆਂ ਨੇ, ਤੇ ਜਿਹੜਾ ਕੁਝ ਉਹ ਮੁਲਾਜ਼ਮ ਕਰਦੇ ਆ ਸਾਡੇ ਨਾਲ, ਉਹ ਉਹਨਾਂ ਦੀ ਡਿਊਟੀ ਆ ਕਰਨ। ਪਰ ਉਹਨਾਂ ਵਿੱਚੋਂ ਹੀ ਕੋਈ ਨਿਕਲਦਾ ਜਿਹੜਾ ਭਾਈ ਦਿਲਾਵਰ ਸਿੰਘ ਵਾਂਗੂ, ਭਾਈ ਬਲਵੰਤ ਸਿੰਘ ਰਾਜੋਆਣੇ ਵਾਂਗੂ, ਭਾਈ ਧਰਮ ਸਿੰਘ ਕਾਸ਼ਤੀਵਾਲ ਵਾਂਗੂ, ਭਾਈ ਦਿਲਾਵਰ ਸਿੰਘ, ਜਾਂ ਹੋਰ ਜਿਹੜੇ ਅਨੇਕਾਂ ਡਿਊਟੀਆਂ ਆ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਬੇਸ਼ੁਮਾਰ ਲੋਕ ਨੇ। ਸੋ ਇਹ ਕੋਈ ਗੱਲ ਨਹੀਂ ਹੈ ਕਿ ਜੀ ਤੁਸੀਂ ਇੰਡੀਆ ਨਹੀਂ, ਤੁਸੀਂ ਬਾਹਰ ਹੋ। ਸੱਚੀ ਗੱਲ ਇਹ ਹੈ ਕਿ ਇੱਕ ਵੇਲਾ ਮੈਨੂੰ ਵੀ ਇਹ ਬੁਖਾਰ ਬੜਾ ਚੜਿਆ ਰਿਹਾ। ਫੌਜੀਆਂ ਦੇ ਮੁੰਡੇ ਆ ਜੀ, ਜਦੋਂ ਤਿਰੰਗਾ ਚੜ੍ਹਨਾ 26 ਜਨਵਰੀ ਨੂੰ ਟੀਵੀ ਤੇ ਸਾਰਾ ਦਿਨ ਤੇ ਬੈਠੇ, ਸਵੇਰੋਂ ਬਹਿ ਜਾਣਾ ਸਾਰੇ ਉੱਠ ਕੇ ਤਿਆਰ ਹੋ ਕੇ, ਕਿਸੇ ਨਹਾ ਕੇ ਵੀ ਲੈ ਬਈ ਅੱਜ ਤਿਰੰਗਾ ਚੜੂਗਾ ਜੀ, ਤਿਰੰਗਾ ਦੇਖਣ। ਫਿਰ ਉੱਥੇ ਪ੍ਰਧਾਨ ਮੰਤਰੀ ਦਾ ਭਾਸ਼ਣ, ਚਾਹੇ ਪੱਲੇ ਪਵੇ ਚਾਹੇ ਕੁਛ ਨਾ, ਉਹ ਬੜਾ ਸੁਣਨਾ ਟਕਾ ਕੇ। ਉਹ ਤਾਂ ਜਦੋਂ ਅਕਲ ਆਈ ਉਦੋਂ ਪਤਾ ਲੱਗਿਆ ਵੀ ਇਹ ਤਾਂ ਕਹਾਣੀ ਕੁਝ ਹੋਰ ਆ। ਉਹ ਜਿਹੜੇ ਭਰਾ ਸਾਡੇ ਇਸ ਮੌਕੇ ਸਾਨੂੰ ਗਾਲਾਂ ਕੱਢਦੇ ਆ, ਮਾੜਾ ਚੰਗਾ ਬੋਲਦੇ ਆ, ਭਾਈ ਤੁਹਾਨੂੰ ਕੋਈ ਵੀ ਮੇਰੇ ਵਰਗਾ ਬੰਦਾ ਸਮਝਾ ਨਹੀਂ ਸਕਦਾ। ਮੈਂ ਗਰੰਟੀ ਦਿੰਦਾ, ਮੈਂ ਲਿਖ ਕੇ ਦਿੰਦਾ ਜੀ ਤੁਹਾਨੂੰ। ਜਿਹੜੇ ਤੁਹਾਨੂੰ ਭਾਰਤ ਮਾਤਾ ਚੜੀ ਹੋਈ ਆ ਕੋਈ ਨਹੀਂ ਲਾ ਸਕਦਾ। ਇਹ ਤਾਂ ਜਦੋਂ ਗਲ 'ਚ ਟਾਇਰ ਪਾਇਆ, ਜਦੋਂ ਭੋਰਾ ਪਰ ਮਾਸੂਮ ਧੀ ਨਾਲ ਉਹ ਜਿਨ੍ਹਾਂ ਤੇ ਤੁਹਾਨੂੰ ਮਾਣ ਆ ਉਹ ਚਿੰਬੜੇ ਹੋਏ, ਉਦੋਂ ਆਪੇ ਹੀ ਖਾਲਿਸਤਾਨ ਮੂੰਹ ਚੋਂ ਨਿਕਲਣਾ। ਅਸੀਂ ਥੋੜੀ ਕਢਾਉਣਾ। ਆ ਜਿਹੜੇ ਸਿੱਖ 1947 ਤੋਂ ਬਾਅਦ ਇਸ ਇੰਡੀਆ ਦੇ ਉਲਟ ਹੋਏ, ਜਿਨ੍ਹਾਂ ਨੇ ਕਦੇ ਮਤਲਬ ਜਿਨ੍ਹਾਂ ਨੇ ਸਦਾ ਭਾਰਤ ਮਾਤਾ ਕੀ ਜੈ ਕਿਹਾ ਸੀ, ਕਦੇ ਵੀ ਹਿੰਦੁਸਤਾਨ ਮੁਰਦਾਬਾਦ ਕਹਿ ਹੀ ਨਹੀਂ ਸੀ ਸਕਦੇ ਜੀ। ਉਹਨਾਂ ਨੂੰ ਹਿੰਦੁਸਤਾਨ ਮੁਰਦਾਬਾਦ ਕਹਿਣ ਕਿਹਨੇ ਲਾਇਆ? ਇੰਡੀਆ ਦੇ ਜ਼ੁਲਮਾਂ ਨੇ। ਜਦੋਂ ਛੱਤਰ ਪੈਂਦਾ ਬੰਦਾ ਆਪਣੇ ਆਪ ਹੀ ਕਹਿੰਦਾ। ਕੋਈ ਸਿੱਖ ਕਿਸੇ ਦੂਜੇ ਸਿੱਖ ਤੋਂ ਨਹੀਂ ਕਹਾ ਸਕਦਾ ਹਿੰਦੁਸਤਾਨ ਮੁਰਦਾਬਾਦ। ਤੇ ਖਾਲਿਸਤਾਨ ਜਿੰਦਾਬਾਦ ਤੱਕ ਵੀ ਇਹੀ ਲੈ ਕੇ ਆਏ ਨੇ ਛੱਤਰ। ਸੋ ਸਿੱਖਾਂ ਦੇ ਉੱਤੇ ਜਿੰਨਾ ਜ਼ੁਲਮ ਵੱਧ ਹੋਊ, ਉਨਾ ਹੀ ਜ਼ਿਆਦਾ ਖਾਲਿਸਤਾਨ ਦਾ ਏਜੰਡਾ ਤੇ ਝੰਡਾ ਮਜ਼ਬੂਤ ਹੋ। ਆ ਹਿੰਦੂ ਰਾਸ਼ਟਰ ਦੀ ਗੱਲ ਚੱਲਦੀ ਆ, ਮੈਨੂੰ ਯਕੀਨ ਆ ਕਿ ਹਿੰਦੂ ਰਾਸ਼ਟਰ ਜਿੰਨੀ ਤੇਜ਼ੀ ਨਾਲ ਵਧੇਗਾ ਬਣੇਗਾ, ਓਨਾ ਹੀ ਸਾਡਾ ਖਾਲਿਸਤਾਨ ਦਾ ਕੰਮ ਜਿਹੜਾ ਉਹ ਸੌਖਾ ਹੋਊ। ਭਾਰਤ ਦੇ ਦਲਿਤਾਂ ਨੂੰ, ਖਾਸ ਤੌਰ ਤੇ ਪੰਜਾਬ ਦੇ ਦਲਿਤਾਂ ਨੂੰ ਪੰਪ ਮਾਰ ਕੇ ਬੜਾ ਪੈਸਾ ਖਰਚਿਆ ਜਾ ਰਿਹਾ ਵੀ ਸਿੱਖਾਂ ਦੇ ਗਲ ਪਵਾਉਣੇ ਆ ਦਲਿਤ। ਆ ਕੱਲ ਪਰਸੋਂ ਦਾ ਛੱਤਰ ਖੜਕ ਰਿਹਾ, ਕੋਈ ਉੱਥੇ ਸੀਗਾ ਯਾਦਵ ਨਾਂ ਦਾ, ਉਹਦੀਆਂ ਵੀਡੀਓ ਘੁੰਮ ਰਹੀਆਂ ਨੇ। ਤੇ ਹੁਣ ਲੋਕ ਪੁੱਛਦੇ ਆ ਘੇਰ ਘੇਰ ਕੇ ਵੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਜੇ ਕਿਸੇ ਦਲਿਤ ਨਾਲ ਮਾੜਾ ਚੰਗਾ ਵਾਪਰ ਜੇ, ਇੱਥੇ ਬੜਾ ਭੌਂਕਦੇ ਹੋ, ਤੇ ਹੁਣ ਬੋਲੋ ਭਾਈ। ਅਗਲਿਆਂ ਨੇ ਜੋ ਕੁਝ ਉਹਦੇ ਨਾਲ ਕੀਤਾ ਉਹ ਦੇਖ ਕੇ ਰੋਣ ਆਉਂਦਾ। ਚਾਹੇ ਉਹਦੇ ਨਾਲ ਸਾਡਾ ਕੋਈ ਲਿੰਕ ਸ਼ਿੰਕ ਨਹੀਂ ਉਸ ਬੰਦੇ ਨਾਲ, ਪਰ ਦਿਲ ਤਾਂ ਰੋਂਦਾ ਨਾ ਕਿ ਕਿਸੇ ਮਨੁੱਖ ਨਾਲ ਕਿਉਂ ਹੋਵੇ। ਇਹ ਇਕੱਲਾ ਸਿੱਖ ਧਰਮ ਹੈ ਜਿਹੜਾ ਦਇਆ ਨਾਲ ਭਰਿਆ ਹੋਇਆ, ਜਿਹੜਾ ਕਿਸੇ ਨਾਲ ਧੱਕਾ ਨਹੀਂ ਕਰ ਸਕਦਾ, ਨਾ ਧੱਕਾ ਜਰ ਸਕਦਾ, ਨਾ ਡਰਨਾ ਤੇ ਨਾ ਡਰਾਉਣਾ। ਤੇ ਜਿਹੜੇ ਵਿਚਾਰੇ ਕਹਿੰਦੇ ਆ ਕਿ ਤੁਸੀਂ ਮਾਤਾ ਦਾ ਮਾਲ ਬਣ ਕੇ, ਬੇਅਣਖੇ ਕਾਇਰ ਬਣ ਕੇ ਜੁੱਤੀਆਂ 'ਚ ਬਹਿ ਕੇ ਟਾਈਮ ਕੱਢੋ, ਇਹ ਵੀ ਸਿੱਖ ਨਹੀਂ ਕਰ ਸਕਦਾ। ਸੋ ਸਿੱਖ ਇੱਕ ਆਪਣੇ ਆਪ ਦੇ ਵਿੱਚ ਆਜ਼ਾਦ, ਵੱਖਰੀ ਤੇ ਵਿਲੱਖਣ ਨਸਲ ਆ, ਵੱਖਰੀ ਕੌਮ ਆ। ਇਹਨਾਂ ਨੂੰ ਜੇਕਰ ਮਾਣ ਤਾਣ ਦੇ ਨਾਲ ਇੰਡੀਆ 'ਚ ਰੱਖ ਲਿਆ ਜਾਂਦਾ ਤਾਂ ਰਹਿ ਵੀ ਪੈਂਦੇ। ਆਪਾਂ ਤਾਂ ਸਭ ਕੁਝ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਛੱਡ ਕੇ ਇੱਥੇ ਆ ਗਏ ਸੀ। ਪਰ ਇਹਨਾਂ ਨੇ, ਇੰਡੀਆ ਨੇ, ਹਿੰਦੂਆਂ ਨੇ ਜਿੰਨੀ ਮਾੜੀ ਕੀਤੀ, ਤੇ ਫਿਰ ਖਾਲਿਸਤਾਨ ਦਾ ਝੰਡਾ ਆਪੇ ਬੁਲੰਦ ਹੋਣਾ ਸੀ ਭਾਈ। ਤੇ ਇਹਦੇ ਨਾਲ ਇਹ ਵੀ ਗੱਲ ਜੁੜੀ ਹੋਈ ਆ ਵੀ ਜਿਨ੍ਹਾਂ ਨੂੰ ਅਜੇ ਵੀ ਅਕਲ ਨਹੀਂ ਆਈ, ਜਿਨ੍ਹਾਂ ਨੂੰ ਅਜੇ ਵੀ ਲੱਗਦਾ ਹਿੰਦੂ ਹਮਾਰੇ ਭਾਈ ਹੈ, ਕੋਈ ਗੱਲ ਨਹੀਂ, ਲਾ ਦੇਣਗੇ ਅਗਲੇ ਪਤਾ ਚੰਗੀ ਤਰ੍ਹਾਂ। ਨਾ ਤਾਂ ਉਹਨਾਂ ਨੇ ਇਸ ਰਾਹ ਤੋਂ ਹਟਣਾ ਜੀ, ਨਾ ਉਹਨਾਂ ਨੂੰ ਕੋਈ ਇਸ ਗੱਲ ਦਾ ਅਫਸੋਸ ਆ ਕਿ ਅਸੀਂ ਸਿੱਖਾਂ ਨਾਲ ਕੀ ਕੀਤਾ। ਉਹ ਕੌਮਾਂ ਹੋਰ ਹੁੰਦੀਆਂ ਨੇ, ਉਹ ਲੋਕ ਹੋਰ ਹੁੰਦੇ ਨੇ, ਉਹਨਾਂ ਦਾ ਅਖਲਾਕ ਹੁੰਦਾ। ਇਹ ਸਾਰੀਆਂ ਜਿਹੜੀਆਂ ਗੱਲਾਂ ਸਾਡੇ ਬੰਦੇ ਕਰਦੇ ਫਿਰਦੇ ਆ ਨਾ ਵੀ ਆਪਾਂ ਉਹਨਾਂ ਲਈ ਇਹ ਕੀਤਾ ਉਹ ਕੀਤਾ, ਮੈਂ ਜਦੋਂ ਪੜ੍ਹਦਾ ਰੰਨੀ ਆਉਂਦੀ ਆ ਕਿ ਉਹਨਾਂ ਲਈ ਤਾਂ ਗੱਲ ਹੀ ਕੁਛ ਨਹੀਂ। ਉਹਨਾਂ ਨੂੰ ਤਾਂ ਥੁੱਕ ਕੇ ਚੱਟਣਾ ਸਿਖਾਇਆ ਹੋਇਆ, ਕਿਰਤ ਘਣਤਾ ਸਿਖਾਈ ਹੋਈ ਹੈ।
ਉਹਨਾਂ ਨੇ ਤਾਂ ਕਦੇ ਵੀ ਇਹ ਜਿਹਾ ਕੁਝ ਕੀਤਾ ਹੀ ਨਹੀਂ ਵੀ ਅਹਿਸਾਨਮੰਦ ਹੋਣ। ਠੱਗੀ ਠੋਰੀ ਜਿੰਦਾਬਾਦ। ਸੋ ਜਿਹੜੇ ਭਰਾਵਾਂ ਨੂੰ ਭਾਰਤ ਮਾਤਾ ਚੜੀ ਹੋਈ ਆ, ਉਹਨਾਂ ਦੀ ਭਾਰਤ ਮਾਤਾ ਸਾਤੋਂ ਨਹੀਂ ਲੈਣੀ, ਉਹ ਇੰਡੀਆ ਵਾਲੇ ਲਾਉਣਗੇ, ਚੰਗੀ ਤਰ੍ਹਾਂ ਲਾਉਣਗੇ, ਕੋਈ ਗੱਲ ਨਹੀਂ, ਫਿਕਰ ਨਾ ਕਰੋ। ਤੇ ਇਸ ਮੌਕੇ ਜਿਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਹੁੰਦੀ ਆ, ਬਹੁਤ ਵਧੀਆ ਗੱਲ ਆ। ਉਹ ਜਿਹੜੇ ਭਰਾ ਸਾਡੇ ਖਾਲਿਸਤਾਨ ਦੇ ਉਲਟ ਨੇ, ਜਿਹੜੇ ਇੱਥੇ ਮੇਰੀਆਂ ਗੱਲਾਂ ਸੁਣ ਕੇ ਵਿਚਾਰੇ ਇਉਂ ਲਿਟਦੇ ਆ ਜਿਵੇਂ ਮਿਰਚਾਂ ਤੇ ਬਹਿ ਗਏ ਹੋਣ, ਉਹਨਾਂ ਨੂੰ ਬੇਨਤੀ ਆ ਵੀ ਖਾਲਿਸਤਾਨ ਦੇ ਖਿਲਾਫ ਹੀ ਚਾਹੇ ਬੋਲਿਆ ਕਰੋ, ਲਿਖਿਆ ਤਾਂ ਖਾਲਿਸਤਾਨ ਕਰੋਗੇ ਨਾ। ਤੇ ਇਹਦੇ ਨਾਲ ਦੁਨੀਆ ਭਰ ਦੇ ਵਿੱਚ ਹੋਰਨਾਂ ਥਾਵਾਂ ਤੇ ਹੋਰਨਾਂ ਮੁਲਕਾਂ ਨੂੰ, ਹੋਰਨਾਂ ਲੋਕਾਂ ਨੂੰ ਵੀ ਪਤਾ ਲੱਗੂ ਵੀ ਖਾਲਿਸਤਾਨ ਦਾ ਕੋਈ ਵਿਸ਼ਾ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ, ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਖਾਲਿਸਤਾਨ ਦੀ ਚਰਚਾ ਕਰਦੇ ਆ। ਜਿਵੇਂ ਉਹ ਇੱਕ ਸ਼ੇਰ ਆ ਬਈ, ਚਾਹੇ ਸੜ ਭੁੱਜ ਕੇ ਲੇਤੇ ਹੈ ਹਮਾਰਾ ਨਾਮ ਤੋਂ ਲੇਤੇ ਹੈ। ਤੁਸੀਂ ਖਾਲਿਸਤਾਨ ਦੀ ਗੱਲ ਤਾਂ ਕਰਦੇ ਹੋ। ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਖਾਲਿਸਤਾਨ ਦੇ ਸ਼ਹੀਦਾਂ ਨੂੰ, ਖਾਲਿਸਤਾਨ ਦੇ ਸੁਪਨੇ ਨੂੰ ਸਮਰਪਿਤ ਹੋ ਕੇ ਕੌਮ ਦੀ ਗੱਲ ਇਸੇ ਤਰੀਕੇ ਨਾਲ ਕਰਨ ਦੀ ਬਲ, ਬੁੱਧੀ ਤੇ ਸਮਰੱਥਾ ਪਾਤਸ਼ਾਹ ਬਖਸ਼ਣ। ਤੇ ਉਹ ਦਿਨ ਆਵੇ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਖੜਾ ਹੋਵੇ, ਉਹਨਾਂ ਝੰਡਿਆਂ ਦੇ। ਇੱਥੇ ਅਰਦਾਸ ਕਰਦੇ ਆ, ਇੱਥੇ ਬੇਨਤੀ ਕਰਦੇ ਆ, ਇੱਥੇ ਫਤਿਹ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।